ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 3 ਤਰੀਕ ਆ ਤੇ ਦਿਨ ਜਿਹੜਾ ਵੀਰਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਨਛੱਤਰ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸੱਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਹੀ ਆਪਾਂ ਜਿਹੜਾ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਜਾਈਏ। ਨਾਰਥ ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਸਭ ਤੋਂ ਵੱਡਾ ਇਹ ਮੁਜ਼ਾਹਰਾ ਹੋਣ ਜਾ ਰਿਹਾ ਇਸ ਸ਼ਨਿਚਰਵਾਰ ਨੂੰ। ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਲੋਕ ਆ ਉਹ ਕਾਰਾਂ ਤੇ ਟਰੱਕਾਂ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਪਹੁੰਚ ਰਹੇ ਹੈਗੇ ਆ। ਓਕਲੈਂਡ ਜਿਹੜਾ ਆ ਮੇਨ ਜਗ੍ਹਾ ਰੱਖੀ ਗਈ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਜ਼ਰੂਰ ਇੱਕ ਵਾਰੀ ਫੇਰ ਸਰੋਤਿਆਂ ਨੂੰ ਜਿਹੜਾ ਆ ਅਪਡੇਟ ਕਰ ਦਈਏ। ਕਹਿੰਦੇ ਵੀ ਜਦੋਂ ਮੋਦੀ ਪਹਿਲੀ ਵਾਰੀ ਆਇਆ ਸੀ ਸੈਨੋਜ਼ੇ 'ਚ ਹੀ ਆਇਆ ਸੀ, ਉਦੋਂ 4000 ਤੋਂ ਵੱਧ ਜਿਹੜੇ ਪੰਜਾਬੀ ਸਿੱਖ ਖਾਸ ਕਰਕੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀ। ਤੇ ਉਸ ਤੋਂ ਬਾਅਦ ਫਿਰ ਟੈਕਸਸ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ 50,000 ਤੋਂ ਵੱਧ ਦਾ ਇਕੱਠ ਸੀ। ਸੋ ਹੁਣ ਆਪਣੇ ਪੰਜਾਬੀ ਕਹਿੰਦੇ ਵੀ ਉਸ ਤੋਂ ਵੀ ਵੱਧ ਇਕੱਠ ਜਿਹੜਾ ਆ ਇਹ ਸ਼ੋਅ ਕਰਨਾ ਹੈਗਾ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਦੇ ਹੱਕਾਂ ਦੇ ਲਈ। ਸੋ ਉਹਦੀ ਡਿਟੇਲ ਰਾਜਕਨਵੀਰ ਸਿੰਘ ਜੀ ਇੱਕ ਵਾਰੀ ਫੇਰ ਦੱਸ ਦਿਓ ਵੀ ਕਿਹੜਾ ਕਿਹੜਾ ਰਾਊਟ ਆ, ਕਿੱਥੇ ਕਿੱਥੇ ਕਿੰਨੇ ਵਜੇ ਹੋਣਾ ਹੈਗਾ। ਜੀ ਬਿਲਕੁਲ। ਇਹ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਟਰੱਕ ਅਤੇ ਕਾਰ ਰੈਲੀ ਹੋਣ ਜਾ ਰਹੀ ਆ ਉਹ ਓਕਲੈਂਡ ਦੇ ਵਿੱਚ ਜਿਹੜਾ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਆ ਉੱਥੋਂ ਜਿਹੜੀ ਇਸ ਦੀ ਸ਼ੁਰੂਆਤ ਹੋਵੇਗੀ। 5 ਦਸੰਬਰ ਆਉਂਦੇ ਸ਼ਨੀਚਰਵਾਰ ਨੂੰ ਜਿਹੜੇ ਆ ਇਹ ਰੈਲੀ ਹੋਣੀ ਆ ਅਤੇ ਇਹ ਭਾਰਤੀ ਜਿਹੜਾ ਸਫਾਰਤਖਾਨਾ ਹੈਗਾ ਆ ਉਸ ਦੇ ਬਾਹਰ ਦੀ ਹੁੰਦੇ ਹੋਏ ਉਸ ਦੇ ਮੋਹਰਿਓਂ ਦੀ ਜਿਹੜੇ ਉਹ ਲੰਘਦੇ ਹੋਏ ਜਿਹੜੀ ਫਿਰ ਵਾਪਸ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਵਿੱਚ ਪਹੁੰਚੇਗੀ। ਸੋ 11 ਕੁ ਵਜੇ ਉੱਥੋਂ ਤੁਰਨ ਦੇ ਲਈ ਜਿਹੜੇ ਆਖਿਆ ਜਾ ਰਿਹਾ ਉੱਦਾਂ 11:30 ਲਿਖਿਆ ਟਾਈਮ ਕਿਉਂਕਿ ਦੂਰੋਂ ਨੇੜਿਓਂ ਸਾਰਿਆਂ ਨੇ ਜਿਹੜਾ ਪਹੁੰਚਣਾ ਆ। ਸੋ ਬੇਨਤੀ ਇਹੀ ਆ ਵੀ ਸਮੇਂ ਸਿਰ ਜਿਹੜਾ ਆ ਉੱਥੇ ਸ਼ੋਰਲਾਈਨ ਪਾਰਕ ਜਿਹੜਾ ਓਕਲੈਂਡ ਦੇ ਵਿੱਚ ਹੈਗਾ ਆ 2777 ਮਿਡਲ ਹਾਰਬਰ ਰੋਡ ਓਕਲੈਂਡ ਆ ਉੱਥੇ ਜਿਹੜਾ ਸਮੇਂ ਸਿਰ ਜਿਹੜਾ ਉਹ ਤੁਸੀਂ ਪਹੁੰਚੋ। ਅਤੇ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਹੈਗੀਆਂ ਵੀ ਆਪਾਂ ਜਿਹੜੇ ਇੱਥੇ ਦੇ ਟਰੈਫਿਕ ਨਿਯਮਾਂ ਦਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਪਾਲਣ ਕਰਨਾ ਆ। ਇਹ ਜਿਹੜੀ ਰੈਲੀ ਆ ਰਾਈਟ ਹੈਂਡ ਲੇਨ ਦੇ ਵਿੱਚ ਜਿਹੜੀ ਆ ਉਹ ਚੱਲੇਗੀ ਅਤੇ ਕਿਸੇ ਨੇ ਵੀ ਲਾਈਟਸ ਜਾਂ ਪਾਸਿੰਗ ਲੇਨਸ ਆ ਉਹਨਾਂ ਨੂੰ ਜਿਹੜਾ ਉਹ ਮਲਕਣਾ ਨਹੀਂ ਹੈਗਾ, ਉਹਨਾਂ ਨੂੰ ਰੋਕਣਾ ਨਹੀਂ ਹੈਗਾ। ਉਹ ਸਾਰੀਆਂ ਦੂਜੇ ਆਮ ਲੋਕਾਂ ਨੂੰ ਜਿਹੜਾ ਆ ਕਿਸੇ ਤਰੀਕੇ ਦੀ ਜਿਹੜੀ ਤਕਲੀਫ ਆ ਉਹ ਨਾ ਆਵੇ ਅਤੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਲਿਖ ਕੇ ਫਾਰਮਰ ਪ੍ਰੋਟੈਸਟ, ਆਈ ਸਟੈਂਡ ਵਿਦ ਫਾਰਮਰ ਪ੍ਰੋਟੈਸਟ। ਸੋ ਇੱਦਾਂ ਦੇ ਜਿਹੜੇ ਨਾਅਰੇ ਆ ਤੁਸੀਂ ਘਰਾਂ ਦੇ ਵਿੱਚ ਪਏ ਕਾਗਜ਼ ਹੈਗੇ ਆ ਜਾਂ ਘਰਾਂ 'ਚ ਆਏ ਹੋਏ ਡੱਬਿਆਂ ਦੇ ਉੱਤੇ ਸ਼ਾਰਪੀ ਦੇ ਨਾਲ ਲਿਖ ਕੇ ਜਿਹੜੇ ਆ ਉਹ ਲੈ ਕੇ ਆ ਸਕਦੇ ਆ। ਸੋ ਇਹ ਜਿਹੜੀ ਆ ਉਹ ਤੁਸੀਂ ਓਕਲੈਂਡ ਤੋਂ ਜਿਹੜੀ ਸ਼ੁਰੂ ਹੋਊਗੀ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਤੋਂ ਅਤੇ ਇਹ ਤਕਰੀਬਨ 2-3 ਘੰਟੇ ਦਾ ਜਿਹੜਾ ਕਾਫਲਾ ਆ ਉਹ ਹੋਵੇਗਾ। ਉੱਥੋਂ ਸ਼ੁਰੂ ਹੋ ਕੇ ਸਫਾਰਤਖਾਨੇ ਦੇ ਮੋਹਰਿਓਂ ਜਿਹੜਾ ਉਹ ਲੰਘਦਾ ਹੋਇਆ ਉੱਥੇ 2-4 ਗੱਲਾਂ ਕਰਦੇ ਹੋਏ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਵਾਪਸ ਉੱਥੇ ਸ਼ੋਰਲਾਈਨ ਪਾਰਕ ਦੇ ਵਿੱਚ ਉੱਥੇ ਪਹੁੰਚੇਗਾ।
ਕਿਸਾਨ ਮੋਰਚਾ ਜਿੰਦਾਬਾਦ ਇੱਦਾਂ ਦੇ ਨਾਅਰੇ, ਟੇਕ ਬੈਕ ਫਾਰਮ ਬਿਲਜ਼ ਇੱਦਾਂ ਦੇ ਨਾਅਰੇ, ਅਜਿਹੀਆਂ ਚੀਜ਼ਾਂ ਜਿਹੜੀਆਂ ਲਿਖ ਕੇ ਤੁਸੀਂ ਆਪਣੇ ਪੱਧਰ ਦੇ ਉੱਤੇ ਖੁਦ ਜਿਹੜੇ ਵੀ ਐਮਾਜ਼ੋਨ ਦੇ ਬਾਕਸ ਆਏ ਹੁੰਦੇ ਆ ਜਾਂ ਹੋਰ ਸ਼ਾਪਿੰਗ ਵਾਲੇ ਜਿਹੜੇ ਤੁਹਾਡੇ ਘਰਾਂ 'ਚ ਬਾਕਸ ਹੁੰਦੇ ਆ ਉਹਨਾਂ ਉੱਤੇ ਸ਼ਾਰਪੀ ਦੇ ਨਾਲ ਲਿਖ ਕੇ ਮੋਟਾ ਜਿਹੜਾ ਆ ਉਹ ਤੁਸੀਂ ਲੈ ਕੇ ਆ ਕੇ ਇਹਨਾਂ ਪ੍ਰੋਟੈਸਟ ਦੇ ਵਿੱਚ ਜ਼ਰੂਰ ਹੁਮ ਹੁਮਾ ਕੇ ਸ਼ਾਮਲ ਹੋਵੋ। ਸੈਂਕੜੇ ਤੋਂ ਹਜ਼ਾਰਾਂ ਹੀ ਕਾਰਾਂ ਜਿਹੜੀਆਂ ਆ ਦੱਸੀਆਂ ਜਾ ਰਹੀਆਂ ਆ ਵੀ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ, ਜਿਹੜੀਆਂ ਕਾਹਲੀਏ ਜਿਹੜੇ ਇਸ ਟਾਈਮ ਪੈ ਰਹੇ ਨੇ ਲੋਕ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਰੈਲੀ ਆ ਉਹ ਆਪਾਂ ਕਰ ਸਕੀਏ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਕੱਠ ਹੋਊਗਾ 1984 ਵਿੱਚ। ਉਸ ਵੇਲੇ ਦੀ ਜਿਹੜੀ ਜ਼ਾਲਮ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ ਗਿਆ ਸੀ। ਉਸ ਟਾਈਮ ਵੈਨਕੂਵਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ। ਉਸ ਤੋਂ ਬਾਅਦ ਆਸ ਹੋ ਰਹੀ ਆ ਵੀ ਇਹ ਪਹਿਲੀ ਵਾਰੀ ਇੰਨਾ ਵੱਡਾ ਇਕੱਠ ਹੋਊਗਾ, ਕਿਉਂਕਿ ਇਹਦੇ ਵਿੱਚ ਇਕੱਲੇ ਸਿੱਖ ਨਹੀਂ, ਪੰਜਾਬੀ ਸਾਰੇ, ਹਿੰਦੂ, ਮੁਸਲਮਾਨ, ਜਿੰਨੇ ਵੀ ਕਿਸਾਨ ਹੈਗੇ ਸਾਰੇ ਇਕੱਠੇ ਹੋ ਰਹੇ ਆ। ਉੱਥੇ ਦਾ ਜਿਹੜਾ ਗੋਦੀ ਮੀਡੀਆ ਹੈ ਉਸਨੇ ਇਹਨੂੰ ਰੰਗਤ ਦੇਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ, ਕਮਿਊਨਲ ਬਣਾਉਣ ਦੀ, ਪਰ ਉਹ 'ਚ ਉਹ ਫੇਲ ਹੋ ਗਏ। ਸੋ ਜੇ ਇਹਦੀ ਦੱਸਦੇ ਜਾਈਏ ਰੈਲੀ ਦੀ, ਕਾਰਾਂ 'ਚ ਤੁਸੀਂ ਆ ਸਕਦੇ ਆ, ਟਰੱਕਾਂ 'ਚ ਆ ਸਕਦੇ ਆ, ਕਾਰਾਂ ਦੇ ਵਿੱਚੇ ਬੈਠਿਆ ਰਹਿਣਾ। ਸੋ ਟਰਾਈ ਕਰੋ ਫੈਮਿਲੀ ਵਾਲੇ ਮੈਂਬਰ ਹੋਣ, ਬੀਬੀਆਂ ਵੀ ਆਉਣ, ਭੈਣਾਂ, ਬੱਚੇ ਸਾਰੇ ਆਉਣ। ਸੋ ਇਹ ਜਿਹੜਾ ਪ੍ਰੋਟੈਸਟ ਹੋਣਾ ਆ, ਇਹਦੇ ਵਿੱਚ ਬੇਕਰਸਫੀਲਡ ਤੋਂ ਲੈ ਕੇ ਮੋਡੈਸਟੋ, ਓਕਲੈਂਡ, ਯੂਬਾ ਸਿਟੀ, ਸੈਕਰਾਮੈਂਟੋ, ਸਾਰੇ ਓਕਲੈਂਡ ਪਹੁੰਚ ਕੇ ਉਹ ਤੋਂ ਬਾਅਦ ਫਿਰ ਓਕਲੈਂਡ ਤੋਂ ਜਿਹੜੀ ਹਿੰਦੁਸਤਾਨ ਦੀ ਐਮਬੈਸੀ ਆ ਉਹਦੇ ਸਾਹਮਣੇ ਦੀ ਲੰਘ ਕੇ ਤਾਂ ਵਾਪਸ ਫਿਰ ਉੱਥੇ ਹੀ ਓਕਲੈਂਡ 'ਚ ਆਉਣਾ ਆ। ਹਾਈਵੇ 99 ਤੋਂ ਫਿਰ 120 ਵੈਸਟ, 205 ਵੈਸਟ, 580 ਵੈਸਟ, 880 ਨਾਰਥ, ਇਸੇ ਤਰ੍ਹਾਂ ਯੂਬਾ ਸਿਟੀ ਤੋਂ ਤੇ ਸੈਕਰਾਮੈਂਟੋ ਤੋਂ 99, ਫਿਰ ਹਾਈਵੇ 80 ਤੇ ਫਿਰ 880। ਸੋ ਇਹਦੇ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸਮੇਂ ਜਿਹੜੇ ਆ ਨਿਯੁਕਤ ਕੀਤੇ ਗਏ ਆ। ਜਿਹੜੀ ਸੈਕਰਾਮੈਂਟੋ ਦੀ ਮੀਟਅਪ ਲੋਕੇਸ਼ਨ ਆ ਜਿੱਥੇ ਸਾਰਿਆਂ ਨੇ ਸੈਕਰਾਮੈਂਟੋ ਇਕੱਠੇ ਹੋਣਾ, ਉੱਥੋਂ ਚੱਲਣਾ ਹੈਗਾ ਆ, ਉਹ ਹੈਗਾ 49 ਟਰੱਕ ਪਲਾਜ਼ਾ। ਉੱਥੇ 8 ਵਜੇ ਪਹੁੰਚੋ ਸਵੇਰ ਨੂੰ, 8 ਤੇ 9:30 ਦੇ ਵਿੱਚ 9:30 ਵਜੇ ਉੱਥੋਂ ਉਹ ਚੱਲ ਪੈਣਾ ਸੈਕਰਾਮੈਂਟੋ ਤੋਂ। ਸੋ ਇਹਦੇ ਬਾਰੇ ਜਿਹੜਾ ਜਿਹਨੂੰ ਵੀ ਕੰਟੈਕਟ ਕਰਨਾ ਆ, ਜਿਹੜਾ ਉਹਨਾਂ ਦਾ ਮੇਨ ਪਰਸਨ ਆ, ਉਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਸ਼ੇਅਰ ਵੀ ਕਰ ਦਾਂਗੇ। ਉਸ ਤੋਂ ਬਾਅਦ ਜਿਹੜੇ ਬੇਕਰਸਫੀਲਡ ਤੋਂ ਜਿਨ੍ਹਾਂ ਆਪਣੇ ਪੰਜਾਬੀਆਂ ਨੇ ਤੁਰਨਾ ਹੈਗਾ ਆ, ਉਹਨਾਂ ਨੇ ਗੁਰਦੁਆਰਾ ਸਾਹਿਬ ਜਿਹੜਾ ਸਾਊਥ ਐਚ ਸਟਰੀਟ ਹੈਗਾ ਆ, ਉੱਥੇ ਉਹਨਾਂ ਨੇ ਕਿਹਾ ਵੀ 5 ਤੋਂ 6 ਵਜੇ ਦੇ ਵਿੱਚ ਉੱਥੇ ਪਹੁੰਚ ਜਾਓ ਤੇ 6 ਵਜੇ ਸ਼ਾਰਪ ਉੱਥੋਂ ਉਹਨਾਂ ਨੇ ਤੁਰ ਪੈਣਾ ਹੈਗਾ ਆ। ਇਸੇ ਤਰ੍ਹਾਂ ਜਿਹੜਾ ਯੂਬਾ ਸਿਟੀ ਦਾ ਜੇ ਦੱਸਦੀ ਜਾਈਏ, ਬੋਗ ਰੋਡ ਗੁਰਦੁਆਰਾ ਸਾਹਿਬ ਜਿਹੜਾ ਆ, ਉੱਥੇ 8 ਵਜੇ ਪਹੁੰਚੋ ਤੇ 8:45 ਤੇ ਜਿਹੜੇ ਆ ਉੱਥੋਂ ਰੈਲੀ ਜਿਹੜੀ ਤੁਰ ਪੈਣੀ ਹੈਗੀ ਆ। ਇਸੇ ਤਰ੍ਹਾਂ ਜਿਹੜੀ ਹੈਗੀ ਆ ਫਰਿਜ਼ਨੋ ਦੇ ਵਿੱਚ ਜਿਹੜੀ ਮੀਟਅਪ ਲੋਕੇਸ਼ਨ ਆ, ਉਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼, ਜਿਹੜਾ ਸਾਰਿਆਂ ਨੂੰ ਪਤਾ ਹੀ ਆ ਕਿੱਥੇ ਗੁਰੂ ਘਰ ਆ, ਉੱਥੇ ਉਹਨਾਂ ਨੇ ਕਿਹਾ ਵੀ 7 ਵਜੇ ਪਹੁੰਚੋ ਤੇ 8 ਵਜੇ ਉੱਥੋਂ ਜਿਹੜਾ ਤੁਰ ਪੈਣਾ ਹੈਗਾ ਆ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਫਰੀਮੌਂਟ ਗੁਰਦੁਆਰਾ ਸਾਹਿਬ, ਉੱਥੇ 8 ਵਜੇ ਪਹੁੰਚੋ ਤੇ 9:30 ਵਜੇ ਜਿਹੜੇ ਆ ਸਾਰਿਆਂ ਨੇ ਇਕੱਠੇ ਹੋ ਕੇ ਉੱਥੋਂ ਤੁਰ ਪੈਣਾ ਹੈਗਾ। ਸੋ ਇਹ ਜਿਹੜੀਆਂ ਸਾਡੇ ਤੱਕ ਹੁਣ ਤੱਕ ਜਿੰਨੀ ਵੀ ਇਨਫੋਰਮੇਸ਼ਨ ਆਈ ਸੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ। ਲਿਵਿੰਗਸਟਨ ਗੁਰੂ ਘਰ ਜਿਹੜਾ ਹੈਗਾ, ਉੱਥੇ ਜਿਹੜੇ ਮੋਡੈਸਟੋ, ਲਿਵਿੰਗਸਟਨ, ਸੀਰੀਜ਼, ਹੂਸਟਨ, ਟਰਲਕ ਏਰੀਏ ਦੇ ਜਿੰਨੇ ਵੀ ਆਪਣੇ ਭੈਣ ਭਰਾ ਆ, ਉਹ ਸਾਰੇ ਉੱਥੇ ਇਕੱਠੇ ਹੋ ਜਾਓ ਬੀ ਸਟਰੀਟ ਗੁਰਦੁਆਰਾ ਸਾਹਿਬ ਤੇ। ਉੱਥੇ ਜਿਹੜਾ ਆ ਉਹਨਾਂ ਨੇ ਕਿਹਾ ਵੀ 8 ਵਜੇ ਇਕੱਠੇ ਹੋ ਤੇ 9 ਵਜੇ ਆਪਾਂ ਤੁਰਾਂਗੇ। ਸੋ ਇਹ ਸਾਰੀਆਂ ਲੋਕੇਸ਼ਨਸ ਆਪਾਂ ਜਿਹੜੀਆਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਆ ਉਹਦੇ ਤੇ ਵੀ ਪਾ ਦਾਂਗੇ। ਸੋ ਪਲੀਜ਼ ਸਮੇਂ ਸਿਰ ਪਹੁੰਚਿਓ ਤਾਂ ਕਿ ਜਿਹੜਾ ਆ ਇੱਕੋ ਟਾਈਮ ਦੇ ਉੱਤੇ ਜਿਹੜਾ ਆ 11:30 ਵਜੇ ਜਿਹੜਾ ਓਕਲੈਂਡ ਜਿੱਥੇ ਮੇਨ ਜਿਹੜਾ ਰੱਖਿਆ ਗਈ ਹੈ ਲੋਕੇਸ਼ਨ, ਉੱਥੋਂ ਆਪਾਂ ਸਾਰੇ ਤੁਰ ਕੇ ਜਿਹੜੇ ਆ ਕਾਰਾਂ ਦੇ ਵਿੱਚ ਜਾਂ ਟਰੱਕਾਂ ਦੇ ਵਿੱਚ ਅੱਗੇ ਚਾਲੇ ਪਾ ਸਕੀਏ। ਜੀ ਬਿਲਕੁਲ। ਕਾਰ, ਟਰੱਕ, ਜੇ ਕੋਈ ਬਾਈਕਰ ਵੀ ਹੁੰਦੇ ਆ ਉਹ ਵੀ ਜਿਹੜੇ ਉਹ ਜ਼ਰੂਰ ਜਿਹੜੇ ਉਹ ਆ ਸਕਦੇ ਆ। ਸੋ ਇੱਕ ਚੀਜ਼ ਜਿਹੜੀ ਆਪਾਂ ਜ਼ਰੂਰ ਆ ਵੀ ਜੇ ਕਿਸੇ ਕੋਲ ਝੰਡੇ ਹੈਗੇ ਆ ਆਲਰੇਡੀ, ਉਹ ਆਪਣੇ ਜਿਹੜੇ ਆ ਉਹ ਝੰਡੇ ਜਿਹੜੇ ਉਹ ਲੈ ਕੇ ਆਓ। ਨਹੀਂ ਤਾਂ ਜਿੱਦਾਂ ਆਪਾਂ ਕਿਹਾ ਵੀ ਉਸ ਦੇ ਵਿੱਚ ਜ਼ਰੂਰ ਇਹਨਾਂ ਨੂੰ ਤੁਸੀਂ ਆਪ ਵੀ ਜਿਹੜਾ ਆ ਉਹ ਬਣਾ ਸਕਦੇ ਆ ਅਤੇ ਬਣਾ ਕੇ ਜਿਹੜਾ ਆ ਤੁਸੀਂ ਲਿਖ ਕੇ ਜਿਹੜਾ ਉੱਧਰ ਆ ਸਕਦੇ ਆ। ਸੋ ਇਹ ਜਿਹੜੇ ਆ ਕਿਤੇ ਨਾ ਕਿਤੇ ਇਸ ਪੂਰੇ ਰੈਲੀ ਨੂੰ ਜਿਹੜਾ ਆ ਸੰਗਠਿਤ ਜਿਹੜਾ ਕਰਨ ਦੇ ਵਿੱਚ ਸ਼ੁਰੂਆਤ ਜਿਹੜੀ ਉਹ ਜਕਾਰਾ ਵਾਲਿਆਂ ਨੇ ਜਿਹੜੀ ਉਹ ਕੀਤੀ ਸੀਗੀ। ਸੋ ਆਪਣੇ ਨਾਲ ਨੈਨਦੀਪ ਵੀ ਜਿਹੜੇ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ, ਉਹ ਵੀ ਆਪਣੇ ਨਾਲ ਗੱਲਬਾਤ ਕਰਨਗੇ। ਜੀ ਨੈਨਦੀਪ ਸਿੰਘ ਜੀ। ਹੈਲੋ ਹਾਂਜੀ ਨੈਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਕੀ ਹਾਲ ਚਾਲ ਹੈ ਜੀ? ਠੀਕ ਜੀ ਜੀ। ਸੋ ਨੈਨਦੀਪ, ਸੋ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀ ਜਿਹੜੀ ਹੋਣ ਜਾ ਰਹੀ ਹੈਗੀ ਆ, ਸੋ ਉਸ ਦੇ ਬਾਰੇ ਹੋਰ ਕੀ ਜਿਹੜੀ ਜਾਣਕਾਰੀਆਂ ਆ ਤੁਸੀਂ ਸਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦੇ ਆ?
ਅਸੀਂ ਬਸ ਇਹ ਸਾਡੀ ਬੇਨਤੀ ਹੈ ਪੂਰੀ ਕੈਲੀਫੋਰਨੀਆ ਜਾਂ ਮਤਲਬ ਹੋਰ ਜਿਹੜੀ ਸਾਡੇ ਭੈਣ ਭਰਾ ਹੈਗੇ ਨੇ ਕਿ ਜ਼ਰੂਰ ਓਕਲੈਂਡ ਪੋਰਟ 12 ਵਜੇ ਪਹੁੰਚ ਜਾਓ। ਐਕਚੁਅਲੀ ਅਸੀਂ ਸਾਰਿਆਂ ਨੂੰ 11 ਵਜੇ ਦੀ ਟਾਈਮ ਐਕਚੁਅਲੀ ਦੇ ਰਹੇ ਨੇ, ਸੋ 11:30 ਵਜੇ ਪਹੁੰਚ ਜਾਓ। ਤੇ ਸਾਡੀ ਕੈਰਾਵੈਨ ਸ਼ੁਰੂ ਹੋਣਾ ਹੈ ਬੇਕਰਫੀਲਡ ਤੇ ਯੂਬਾ ਸਿਟੀ, ਤੇ ਆਪਾਂ ਮਤਲਬ ਸਾਰੇ ਰਲ ਮਿਲ ਕੇ ਇੱਕ ਆਵਾਜ਼ ਦੇ ਵਿੱਚ ਇੱਕ ਵੌਇਸ ਦੇ ਵਿੱਚ ਅਸੀਂ ਇਸ ਮੁੱਦੇ ਨੂੰ ਉਠਾ ਸਕੇ ਮਤਲਬ ਅਮਰੀਕਾ ਤੋਂ। ਜੀ ਬਿਲਕੁਲ। ਸੋ ਬਿਲਕੁਲ ਜਿਹੜਾ ਇਸ ਦੇ ਵਿੱਚ ਆਪਾਂ ਫਿਰ ਆਪਣੇ ਵੱਲੋਂ ਵੀ ਸਾਰਿਆਂ ਨੂੰ ਜਿਹੜੀ ਬੇਨਤੀ ਕਰਦੇ ਜਿਨ੍ਹਾਂ ਨੇ ਵੀ ਇਹ ਕਾਰਵਾਂ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣਾ ਆ, ਤਾਂ ਉਸ ਦੇ ਵਿੱਚ ਸਾਰੇ ਜਣੇ ਟ੍ਰੈਫਿਕ ਨਿਯਮਾਂ ਦੀ, ਟ੍ਰੈਫਿਕ ਰੂਲਸ ਦੀ ਪੂਰੀ ਤਰ੍ਹਾਂ ਜਿਹੜੀ ਉਹ ਪਾਲਣਾ ਕਰਦੇ ਹੋਏ ਜਿਹੜਾ ਉਹ ਤੁਸੀਂ ਜਾਣਾ ਆ। ਅਤੇ ਜ਼ਰੂਰ ਆਪਣੇ ਨਿਸ਼ਾਨ ਜਿਹੜੇ ਜ਼ਰੂਰ ਲਾਉਣੇ ਨੇ ਇਸ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ, ਅਤੇ ਉੱਥੇ ਜਿਹੜਾ ਪਹੁੰਚੋ। ਸੋ ਨੈਨਦੀਪ, ਉੱਥੇ ਜਦੋਂ ਲੰਘਣਾ ਹੈਗਾ ਸਫਾਰਤਖਾਨੇ ਦੇ ਮੂਹਰੇ, ਕੀ ਉੱਥੇ ਰੋਕ ਕੇ ਕੋਈ ਸਪੀਚ ਵਗੈਰਾ ਵੀ ਹੋਣੀ ਆ, ਜਾਂ ਸਿਰਫ ਉੱਥੇ ਉਹਦੇ ਮੂਹਰਿਓਂ ਦੀ ਜਿਹੜਾ ਉਹ ਨਾਅਰੇ ਲਾਉਂਦੇ ਹੋਏ ਜਿਹੜਾ ਉਹ ਲੰਘਣਾ? ਸੋ ਸਾਡਾ ਪਲਾਨ ਇਹ ਹੈ ਜੀ, ਅਸੀਂ ਪਹਿਲਾਂ ਅਸੀਂ ਜਿਹੜੇ ਉਹਨੂੰ ਕਹਿੰਦੇ ਪੁਆਇੰਟ ਆਰਨੋਲਡ, ਜਿਹੜੀ ਪਾਰਕ ਜਿਹਦੀ ਐਡਰੈਸ ਉਸ ਮਤਲਬ ਫਲਾਇਰ ਤੇ ਹੈਗਾ ਆ, ਅਸੀਂ ਉੱਥੋਂ ਤਕਰੀਬਨ ਮਤਲਬ ਪੂਰੀ 12 ਵਜੇ ਅਸੀਂ ਨਿਕਲਾਂਗੇ ਅਰਦਾਸ ਕਰਕੇ। ਫਿਰ ਅਸੀਂ ਬੇਸਿਕਲੀ ਬੇ ਬ੍ਰਿਜ ਤੇ ਫਿਰ ਅਸੀਂ ਬੇਸਿਕਲੀ ਇੱਕ ਸਰਕਲ ਅਸੀਂ ਕੱਢ ਲਾਂਗੇ ਐਮਬੈਸੀ ਦੇ ਨਾਲ ਹੀ। ਫਿਰ ਅਸੀਂ ਵਾਪਸ ਆ ਕੇ ਫਿਰ ਥੋੜ੍ਹੀਆਂ ਸਪੀਚਸ ਹੋਣਗੇ, ਕਵੀਸ਼ਰੀ ਥੋੜ੍ਹੇ ਹੋਣਗੇ, ਤੇ ਫਿਰ ਉਹ ਤੋਂ ਬਾਅਦ ਅਸੀਂ ਆਬਵੀਅਸਲੀ ਸਮਾਪਤੀ ਹੋਗਾ। ਜੀ ਬਿਲਕੁਲ ਨੈਨਦੀਪ ਜੀ, ਜਿਸ ਤਰ੍ਹਾਂ ਆਪਾਂ ਦੇਖਿਆ ਉੱਥੇ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ 'ਚ ਬੱਚੇ, ਬੱਚੀਆਂ, ਬੀਬੀਆਂ ਬਹੁਤ ਵੱਡੀ ਗਿਣਤੀ 'ਚ ਪਹੁੰਚੀਆਂ। ਸੋ ਜਿਹੜੇ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਬੱਚੀਆਂ ਹੈਗੀਆਂ ਆ, ਬੀਬੀਆਂ ਆ, ਭੈਣਾਂ ਆ, ਮਾਤਾਵਾਂ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸੋ ਇਹ ਵੀ ਸੋ ਜਿਹੜੀ ਸਾਡੀ ਬੀਬੀਆਂ, ਭੈਣਾਂ, ਮਤਲਬ ਬੱਚੇ, ਉਹ ਵੀ ਸਾਰੇ ਆ ਜਾਣ। ਤੇ ਜਿਹੜੀ ਮੇਰੀ ਵੀਰ ਜਿਹੜੀ ਹੈਗੇ ਨੇ ਉਹਨਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਅਸੀਂ ਰੂਲਸ ਵੀ ਫੋਲੋ ਕਰਨੇ ਆ। ਅੱਜ ਸਵੇਰੇ ਸਾਡੀ ਗੱਲਬਾਤ ਹੋਈ ਸੀ ਸੈਨ ਫਰਾਂਸਿਸਕੋ PD ਦੇ ਨਾਲ। ਅਸੀਂ ਉਹਨਾਂ ਨੂੰ ਅਸ਼ਰ ਕੀਤਾ ਸੀ ਕਿ ਅਸੀਂ ਬਿਲਕੁਲ ਰੂਲਸ ਫੋਲੋ ਕਰਾਂਗੇ। ਅਸੀਂ ਗੱਡੀਆਂ ਤੇ ਅਸੀਂ ਚੜ੍ਹਨਾ ਹੀ ਨਹੀਂ, ਅਸੀਂ ਜਿਵੇਂ ਉਹਨੂੰ ਕੀ ਕਹਿੰਦੇ ਲਾਈਕ ਬਰਨ ਆਊਟ, ਤੇ ਮਤਲਬ ਏਦਾਂ ਦੀ ਚੀਜ਼ਾਂ ਅਸੀਂ ਨਹੀਂ ਕਰਾਂਗੇ। ਅਸੀਂ ਪੂਰੇ ਖਾਸ ਕਰਕੇ ਜਿਹੜੀ ਰੂਲਸ ਆਫ ਦ ਰੋਡ ਅਸੀਂ ਸਾਰੇ ਫੋਲੋ ਕਰਾਂਗੇ। ਤੇ ਅਸੀਂ ਸਾਡੀ ਮੇਨ ਮਕਸਦ ਇਹ ਨਹੀਂ ਹੈ ਕਿ ਸ਼ੋਅ ਆਫ ਕਰਨ ਲਈ, ਸਾਡੀ ਮੇਨ ਮਕਸਦ ਹੈ ਕਿ ਅਸੀਂ ਜਿਹੜਾ ਕੁਛ ਦਿੱਲੀ ਦੇ ਵਿੱਚ ਹੋ ਰਿਹਾ ਅਸੀਂ ਉਹਨੂੰ ਇੱਕ ਸਪੌਟਲਾਈਟ ਵੀ ਕਰ ਸਕਦੇ, ਤੇ ਅਸੀਂ ਜਿਹੜੀ ਸਾਡੀ ਭੈਣ ਭਰਾ ਜਿਹੜੇ ਉੱਥੇ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਹੌਸਲਾ ਦੇਈਏ। ਜੀ ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਆ। ਦੇਖੋ, ਆਪਾਂ ਇੱਥੇ ਉਹਨਾਂ ਦਾ ਸਮਰਥਨ ਲੈਣਾ ਆ, ਬਾਹਰਲੇ ਜਿਹੜੇ ਮੁਲਕ ਦੇ ਜਿਹੜੇ ਲੋਕਾਂ ਦਾ, ਉਹਨਾਂ ਦੀ ਸੋਲੀਡੈਰਿਟੀ ਜਿਹੜੀ ਲੈਣੀ ਆ। ਜੇ ਕੋਈ ਸਾਈਡ ਸ਼ੋਅ ਜਾਂ ਬਰਨ ਆਊਟ ਜਾਂ ਇੱਦਾਂ ਦੇ ਕੋਈ ਪੁੱਠੇ ਕੰਮ ਕਰੂਗਾ, ਅਤੇ ਉਹ ਪੂਰੇ ਦੇ ਪੂਰੇ ਜਿਹੜੇ ਮਾਰਚ ਨੂੰ ਉਹਨਾਂ ਨੇ ਸਾਰੀ ਚੀਜ਼ ਨੂੰ ਛੱਡ ਕੇ ਸਿਰਫ ਉਸ ਚੀਜ਼ ਨੂੰ ਜਿਹੜਾ ਉਹ ਹਾਈਲਾਈਟ ਜਿਹੜਾ ਉਹਨਾਂ ਨੇ ਕਰ ਦੇਣਾ। ਸੋ ਵਿੱਚ ਕਈ ਸ਼ਰਾਰਤੀ ਵੀ ਜਿਹੜੇ ਵੜਨ ਦੀ ਜਿਹੜੀ ਕੋਸ਼ਿਸ਼ ਕਰਨਗੇ। ਆਪਾਂ ਸਾਰਿਆਂ ਨੂੰ ਜਿਹੜਾ ਉਹ ਕੰਟਰੋਲ ਦੇ ਵਿੱਚ ਅਤੇ ਸਬਰ ਦੇ ਵਿੱਚ ਜਿਹੜਾ ਉਹ ਰਹਿ ਕੇ ਜਿਹੜਾ ਨਾਲ ਦੇ ਨਾਲ ਇਹ ਜਿਹੜਾ ਚੱਲਣਾ ਹੈ, ਆਪਾਂ ਉਹਨਾਂ ਦੇ ਲਈ ਸਮਰਥਨ ਇੱਥੇ ਪ੍ਰਾਪਤ ਕਰਨਾ ਆ। ਕੱਲ੍ਹ ਵੀ ਜਦੋਂ ਇੱਕ ਰੈਲੀ ਜਿਹੜੀ ਆ ਉਹ ਕੱਢੀ ਗਈ ਸੀ ਭਾਰਤੀ ਸਫਾਰਤਖਾਨੇ ਦੇ ਬਾਰੇ, ਉਸ ਨੂੰ ਜਿਹੜਾ ਕਵਰ ਜਿਹੜੀ ਇੱਥੇ ਕੈਲੀਫੋਰਨੀਆ ਦੀ ਆ ਉਹ ਲੋਕਲ ਨਿਊਜ਼ ਨੇ ਵੀ ਜਿਹੜਾ ਉਹ ਕੀਤਾ ਸੀਗਾ। ਸੋ ਵੀ ਉਹਨਾਂ ਦੇ ਹੱਕ ਦੇ ਵਿੱਚ, ਫਾਰਮਰਸ ਦੇ ਹੱਕ ਦੇ ਵਿੱਚ ਇੱਥੇ ਵੀ ਜਿਹੜੀ ਆ ਉਹ ਰੈਲੀ ਕੀਤੀ ਗਈ ਆ, ਕਿ ਡੈਮੋਸਟ੍ਰੇਸ਼ਨ ਹੀ ਜਿਹੜੀ ਉਹ ਰੈਲੀ ਬਾਅਦ ਦੇ ਵਿੱਚ ਬਣ ਕੇ ਜਿਹੜੀ ਉਹ ਸਾਹਮਣੇ ਉੱਭਰ ਕੇ ਆਈ ਸੀਗੀ। ਸੋ ਆਪਾਂ ਇੱਕ ਪੋਜ਼ੀਟਿਵ ਸੰਦੇਸ਼ ਜਿਹੜਾ ਉਹ ਦੇਣਾ ਆ। ਉੱਥੇ ਬੈਠੇ ਜਿਹੜੇ ਕਿਸਾਨ ਆ ਉਹਨਾਂ ਨੂੰ ਆਪਾਂ ਸਮਰਥਨ ਜਿਹੜਾ ਇੱਥੋਂ ਦੇਣਾ ਵੀ ਦੇਖੋ, ਹਜ਼ਾਰਾਂ ਦੀ, ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਤੁਸੀਂ ਉੱਥੇ ਡਟੇ ਹੋਏ ਆ, ਉੱਦਾਂ ਹੀ ਸੰਖਿਆ ਦੇ ਵਿੱਚ ਬਾਹਰ ਬੈਠੇ ਜਿਹੜੇ ਮੁਲਕਾਂ ਦੇ ਵਿੱਚ ਲੋਕ ਆ ਉਹ ਵੀ ਤੁਹਾਡੇ ਨਾਲ ਹੀ ਆ। ਜਿੱਦਾਂ ਵੀ ਆਪਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਦੀ ਜਿਹੜੀ ਆ ਉਹ ਆਪਣੀ ਕੋਸ਼ਿਸ਼ ਰਹੂਗੀ। ਸੋ ਜ਼ਰੂਰ ਪ੍ਰੈਸ਼ਰ ਜਿਹੜਾ ਉਹ ਪੈਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਣ। ਸੋ ਨੈਨਦੀਪ, ਜਦੋਂ ਸ਼ੁਰੂਆਤ ਹੋਣੀ ਆ, ਸੋ ਬੇਸਿਕਲੀ ਕਿਸੇ ਇੱਕ ਕਾਰ ਨੂੰ ਫੋਲੋ ਕੀਤਾ ਜਾਊਗਾ। ਇਹ ਸਾਰੀਆਂ ਚੀਜ਼ਾਂ ਇਸ ਹਿਸਾਬ ਦੇ ਨਾਲ ਨਿਰਧਾਰਿਤ ਕੀਤੀਆਂ ਗਈਆਂ, ਜਾਂ ਹਰ ਇੱਕ ਨੂੰ ਆਪੋ ਆਪਣਾ ਜਾਣ ਦੇ ਲਈ ਜਿਹੜਾ ਆ ਉਹ ਆਖਿਆ ਗਿਆ ਵੀ ਆਹ ਰਾਊਟ ਤੋਂ ਜਿਹੜਾ ਉਹ ਲੰਘਣਾ ਹੈ? ਸੋ ਅਸੀਂ ਕੱਲ ਰਾਤੀ ਅਸੀਂ ਜਿਹੜੀ ਇੰਸਟਰਕਸ਼ਨ ਦੇ ਦਿੱਤਾ। ਸੋ ਜਿਵੇਂ
ਜਿੱਥੇ ਸਾਡੀ ਥੋੜੀ ਜਿਹਾ ਮਤਲਬ ਲੋਕਲ ਬੰਦੇ ਹੈਗੇ ਨੇ, ਅਸੀਂ ਉਥੋਂ ਤੋਂ ਅਸੀਂ ਕੈਰਾਵਨ ਸ਼ੁਰੂ ਕਰ ਰਹੇ ਨੇ। ਸੋ ਜਿੱਦਾਂ ਬੇਕਰਫੀਲਡ, ਜਿੱਦਾਂ ਫ੍ਰੈਜ਼ਨੋ, ਜਿਵੇਂ ਲਿਵਿੰਗਸਟਨ, ਟ੍ਰੇਸੀ, ਯੂਬਾ ਸਿਟੀ, ਸੈਕਰਾਮੈਂਟੋ। ਸੋ ਅਸੀਂ ਫਲਾਇਰਸ ਤੁਹਾਨੂੰ ਭੇਜਿਆ, ਉਹ ਅਸੀਂ ਗੁਰਦੁਆਰਾ ਪਹੁੰਚੋ, ਅਸੀਂ ਉਹੀ ਟਾਈਮ ਜਿਹੜੇ ਲਿਖਿਆ ਗਿਆ ਅਸੀਂ ਨਿਕਲਣਾ ਹੀ ਨਿਕਲਣਾ। ਸੋ ਅਸੀਂ ਜਾਣਾ ਹੀ ਜਾਣਾ, ਸੋ ਜ਼ਰੂਰ ਟਾਈਮ ਸਿਰ ਪਹੁੰਚ ਜਾਓ। ਤੇ ਫਿਰ ਉਹ ਤੋਂ ਬਾਅਦ ਅਸੀਂ ਸਾਰੇ ਰਲ ਮਿਲ ਕੇ ਅਸੀਂ ਪਹਿਲਾਂ ਉੱਥੇ ਪੋਰਟ ਆਫ ਓਕਲੈਂਡ ਪਹੁੰਚਾਂਗੇ, ਐਂਡ ਦੈਨ ਗੁਰੂ ਮਹਾਰਾਜ ਦੀ ਅਰਦਾਸ ਕਰਕੇ ਫਿਰ ਅਸੀਂ ਫਿਰ ਉਹ ਮਤਲਬ ਜਿਹੜੀ ਮੇਨ ਕੈਰਾਵਨ ਅਸੀਂ ਰੈਲੀ ਉਹ ਉਦੋਂ ਸ਼ੁਰੂ ਕਰਾਂਗੇ। ਹਾਂਜੀ ਜੀ। ਸੋ ਬਿਲਕੁਲ ਕੀ ਜਿਹੜੇ ਟਰੱਕਸ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਬੌਬਟੇਲਸ ਅਲਾਊਡ ਨੇ, ਇੱਦਾਂ ਦੀਆਂ ਸਾਰੀਆਂ ਚੀਜ਼ਾਂ? ਸੋ ਇਸ ਚੀਜ਼ ਨੂੰ ਲੈ ਕੇ ਕੋਈ ਦਿੱਕਤ ਨਹੀਂ ਵੀ ਕਿਹੜੀ ਗੱਡੀ ਆ ਸਕਦੀ ਜਾਂ ਕਿਹੜੀ ਨਹੀਂ? no problem। ਅਸੀਂ ਈਵਨ ਸੈਨ ਫ੍ਰਾਂਸਿਸਕੋ ਅਸੀਂ ਬੇਸਿਕਲੀ ਟਰੱਕ ਰਾਊਟ ਅਸੀਂ ਮੈਪ ਆਊਟ ਕੀਤਾ ਹੈ। ਹਾਂਜੀ ਠੀਕ ਹੈ। ਸੋ ਟਰੱਕਾਂ ਵਾਲੇ ਵੀ ਜਿਹੜੇ ਉਹ ਆਪਣੇ ਟਰੱਕ ਦੇ ਉੱਤੇ ਵੀ ਜਿਹੜਾ ਉਹ ਆ ਸਕਦੇ ਨੇ, ਕਿਉਂਕਿ ਟਰੱਕ ਰਾਊਟ ਦੇ ਮੋਰਿਓਂ ਦੀ ਹੀ ਜਿਹੜਾ ਉਹ ਲੰਘਿਆ ਜਾਊਗਾ। ਠੀਕ ਹੈ ਜੀ, ਬਿਲਕੁਲ। ਸੋ ਮੋਟਰਸਾਈਕਲ ਵੀ ਅਲਾਉਡ ਆ, ਕਈ ਵੀਰ ਟਰੈਕਟਰਾਂ ਵੀ ਲੈ ਕੇ ਆ ਰਹੇ ਨੇ। ਸੋ ਜਿੰਨਾ ਵੱਧ ਤੋਂ ਵੱਧ ਲੋਕੀ ਆ ਸਕਦੇ ਜ਼ਰੂਰ ਪਹੁੰਚਿਆ। ਜੀ ਜੀ ਬਿਲਕੁਲ। ਸੋ ਜਿਹੜੇ ਆਉਂਦੇ ਸ਼ਨੀਚਰਵਾਰ ਨੂੰ ਇੱਕ ਵਾਰੀ ਫਿਰ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪਰਸੋਂ ਨੂੰ ਇਹ ਜਿਹੜੀ ਰੈਲੀ ਆ ਉਹ ਹੋਣੀ ਆ, ਓਕਲੈਂਡ ਤੋਂ ਜਿਹੜੀ ਇਸ ਦੀ ਸ਼ੁਰੂਆਤ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਸਮੇਂ ਸਿਰ ਸਾਰੇ ਜਾਣੇ ਜਿਹੜੇ ਉਹ ਪਹੁੰਚੋ ਅਤੇ ਆਪਾਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਕੱਠ ਜਿਹੜਾ ਉਹ ਕਰਨਾ ਆ, ਵੀ ਹਜ਼ਾਰਾਂ ਹੀ ਗੱਡੀਆਂ ਦਾ ਜਿਹੜਾ ਇਹ ਕਾਫਲਾ ਜਿਹੜਾ ਉਹ ਬਣ ਸਕੇ। ਹਰ ਇੱਕ ਦੇ ਘਰ ਦੇ ਵਿੱਚ ਦੇਖੋ 2-2 3-3 ਗੱਡੀਆਂ ਹੁੰਦੀਆਂ, ਜਿੰਨਿਆਂ ਨੇ ਆਉਣਾ ਕੋਈ ਗੱਲ ਨਹੀਂ, ਇਹ ਕੌਮ ਦੇ ਨਾਂ ਦੇ ਉੱਤੇ ਤੇਲ ਹੀ ਲੱਗਣਾ ਹੈ, ਦੈਟਸ ਓਕੇ। ਇਹਦੇ ਵਿੱਚ ਕੋਈ ਪਰਵਾਹ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ। ਉੱਦਾਂ ਵੀ ਆਪਾਂ ਦੂਰ ਨੇੜੇ ਜਿਹੜੇ ਆ ਉਹ ਜਾਂਦੇ ਹੀ ਰਹਿੰਦੇ ਹਾਂ। ਸੋ ਸਾਰੇ ਜਣੇ ਜਿੰਨੀਆਂ ਵੱਧ ਤੋਂ ਵੱਧ ਗੱਡੀਆਂ ਦੇ ਵਿੱਚ ਆਪਾਂ ਪਹੁੰਚ ਸਕਦੇ ਹਾਂ ਉਹਨਾਂ ਦੇ ਹੱਕ ਦੇ ਵਿੱਚ। ਅਤੇ ਇੱਕ ਜਿਹੜੀਆਂ ਆਪਾਂ ਜਿਹੜਾ ਹੈਗਾ ਵੀ ਫੇਸ ਮਾਸਕ ਵਗੈਰਾ, ਉਹ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਆਪਾਂ ਨਾਲ ਦੇ ਨਾਲ ਧਿਆਨ ਰੱਖਣਾ ਹੈਗਾ ਆ। ਜੀ ਬਿਲਕੁਲ, ਕਾਰਾਂ 'ਚ ਹੀ ਬੈਠਣਾ ਨਾਲੇ। ਸੋ ਇਹ ਇੱਕ ਤਰ੍ਹਾਂ ਦਾ ਬੰਗਾਰ ਆ ਹੁਣ ਪੰਜਾਬੀਆਂ ਨੂੰ। ਜਿਸ ਟਾਈਮ ਦੇ ਉੱਤੇ ਮੋਦੀ ਆਇਆ ਸੀ ਉੱਥੇ ਟੈਕਸਸ ਦੇ ਵਿੱਚ ਟਰੰਪ ਦੇ ਵੇਲੇ 50,000 ਦਾ ਇਕੱਠ ਕੀਤਾ ਸੀ। ਸੋ ਪੰਜਾਬੀਆਂ ਨੂੰ ਘੱਟੋ ਘੱਟ ਇਹ ਰਿਕਾਰਡ ਤੋੜਨਾ ਚਾਹੀਦਾ ਹੈਗਾ। ਤੇ ਪਰ ਜਿਹੜੀ ਗੱਲ ਤੁਸੀਂ ਕਿਹਾ ਸੀ ਰਾਜਕਰਨ ਜੀ ਦੀ, ਮਤਲਬ ਸੇਫਟੀ ਬਹੁਤ ਜ਼ਰੂਰੀ ਹੈ। ਸੋ ਆਪਣੇ ਮਾਸਕ ਜ਼ਰੂਰ ਲੈ ਕੇ ਆਓ, ਸਾਡੇ ਕੋਲ ਵੀ ਹੋਣਗੇ, ਅਸੀਂ ਵਰਤੀ ਜਾਏਂਗੇ ਉੱਥੇ। ਪਰ ਕੋਵਿਡ ਦੀਆਂ ਕੇਸਾਂ ਬਹੁਤ ਉੱਤੇ ਚੱਲ ਰਹੇ, ਸੋ ਪਲੀਜ਼ ਆਪਣੇ ਖਿਆਲ ਰੱਖੋ। ਸੇਫਟੀ ਬਹੁਤ ਜ਼ਰੂਰੀ ਹੈ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਕੋਈ ਉੱਥੇ ਆ ਕੇ ਸਿੱਖ ਹੋਵੇ। ਸੋ ਪਲੀਜ਼ ਕਿਰਪਾ ਕਰਕੇ ਮਤਲਬ ਆਪਣੀ ਸੇਫਟੀ ਜ਼ਰੂਰ ਰੱਖੋ ਜੀ। ਜੀ ਜੀ ਧੰਨਵਾਦ। ਥੈਂਕ ਯੂ ਨੈਨਦੀਪ, ਬੜੀ ਮਿਹਰਬਾਨੀ ਜੀ, ਸ਼ੁਕਰੀਆ ਜੀ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਰਾਜਕਰਨ ਸਿੰਘ ਜੀ, ਸਾਡੇ ਨਾਲ ਕਾਫੀ ਕਾਲਰ ਜੁੜੇ ਹੋਏ ਆ। ਹਾਂ ਜੀ ਬਿਲਕੁਲ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ। ਇਸ ਟਾਈਮ ਆਪਣੇ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਤੁਸੀਂ ਸਾਰਾ ਕੁਛ ਦੱਸ ਚੁੱਕੇ ਆ। ਮੈਂ ਤਾਂ ਕੁਛ ਗੱਲਾਂ ਥੋੜ੍ਹੀਆਂ ਐਡ ਕਰਨੀਆਂ ਚਾਹੁੰਦਾ। ਦੇਖੋ ਜੀ, ਇਹ ਸਾਡਾ ਸਾਰਿਆਂ ਦਾ ਮਸਲਾ ਆ, ਇੱਕ ਦਾ ਨਹੀਂ। ਕੋਈ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਸਾਰਿਆਂ ਦਾ ਇਹ ਜਿਹੜਾ ਕਿਸਾਨ ਆ ਸਾਰਿਆਂ ਦੇ ਅੰਨਦਾਤਾ ਹੈ, ਅਤੇ ਸਾਨੂੰ ਸਾਰਿਆਂ ਨਾਲ ਜੋੜਨਾ ਚਾਹੀਦਾ। ਅਤੇ ਇੱਕ ਦੋ ਗੱਲਾਂ ਜ਼ਰੂਰ ਮੈਂ ਮੈਂਸ਼ਨ ਕਰਕੇ, ਸ਼ਨੀਵਾਰ ਗੁਰਦੁਆਰਾ ਸਾਹਿਬ ਬੋਗ ਰੋਡ ਸਾਰੇ ਉੱਥੇ 8 ਵਜੇ ਤੋਂ ਹੀ ਸ਼ੁਰੂ ਹੋ ਜਾਣਾ, ਅਤੇ 8:45 ਵਜੇ ਤੁਰ ਪੈਣਾ। ਸਾਰੇ ਇਕੱਠੇ ਤੋਂ ਤੁਰੇ ਉੱਥੇ ਜ਼ਰੂਰ, ਅਤੇ ਆਪਣੇ ਮਾਸਕਾਂ ਜ਼ਰੂਰ ਪਾਓ। ਅਤੇ ਆਪਣੇ ਬੇਨਤੀ ਹੈ ਵੀ ਟਾਈਮ ਨਾਲ ਪਹੁੰਚ ਜਾਓ, ਅਤੇ ਕੋਸ਼ਿਸ਼ ਕਰਿਓ ਵੀ ਜੇ ਤੁਸੀਂ ਕੇਸਰੀ ਦਸਤਾਰਾਂ ਜਾਂ ਹਰੀਆਂ ਦਸਤਾਰਾਂ ਪਹਿਨੋ, ਬੀਬੀਆਂ ਨੂੰ ਚੁੰਨੀਆਂ ਜਾਂ ਹਰੀਆਂ ਜਾਂ ਕੇਸਰੀ ਲੈਣ, ਬਹੁਤ ਚੰਗੀ ਗੱਲ ਆ, ਕਿਉਂਕਿ ਸਾਡਾ ਕਿਸਾਨੀ ਦਾ ਇਹ ਚਿੰਨ੍ਹ ਆ। ਅਤੇ ਦੂਸਰੀ ਆਪਣੇ ਟਾਈਮ ਪਹੁੰਚੋ। ਯੂਬਾ ਸਿਟੀ ਵਾਲੇ ਕਦੇ ਪਿੱਛੇ ਨਹੀਂ ਹਟੇ। ਮੈਂ ਤਾਂ ਬੇਨਤੀ ਕਰਦਾ ਸਾਰੇ ਵੱਧ ਤੋਂ ਵੱਧ ਚੜ੍ਹ ਕੇ, ਵੀ ਇੱਦਾਂ ਪਤਾ ਲੱਗੇ ਵੀ ਜਿੱਧਰੋਂ ਸੈਨ ਫਰਾਂਸਿਸਕੋ ਪਹੁੰਚ ਗਏ ਪਹਿਲੀ ਗੱਡੀ ਪਿੱਛੇ ਦੇ ਤੁਰਨ ਲੱਗੀ ਹੈ ਯੂਬਾ ਦੇ, ਇੰਨਾ ਸਾਡਾ ਕਾਫਲਾ ਵੱਡਾ ਹੋਣਾ ਚਾਹੀਦਾ। ਅਤੇ ਦੂਸਰਾ, ਜੇ ਮਤਲਬ ਸਾਰੇ ਬੈਨਰ ਬਣਾਓ ਆਪਣੇ ਆਪਣੇ। ਜੇ ਕਿਸੇ ਨੂੰ ਵੀਰ ਜੀ ਮੈਂ ਬੇਨਤੀ ਹੈ, ਜੇ ਕਿਸੇ ਨੂੰ ਲੋੜ ਹੈ ਸਪਲਾਈ ਦੀ, ਅਸੀਂ ਗੁਰਦੁਆਰਾ ਸਾਹਿਬ ਬੋਗ ਰੋਡ 4 ਵਜੇ ਤੋਂ 5 ਵਜੇ ਉੱਥੇ ਆਉਣਾ। ਜੇ ਕਿਸੇ ਨੂੰ ਆਪਣੇ ਪੋਸਟਰ ਚਾਹੀਦੇ ਜਾਂ ਕਲਰ ਚਾਹੀਦੇ, ਕੁਛ ਵੀ ਚਾਹੀਦਾ, ਉੱਥੇ ਸਪਲਾਈ ਕਰ ਰਹੇ ਹਾਂ। ਸੋ 4 ਤੋਂ 5 ਵਜੇ ਅੱਜ ਜਾਂ ਉਸੇ ਦਿਨ? ਨਹੀਂ ਜੀ, ਸ਼ੁੱਕਰਵਾਰ ਨੂੰ ਜੀ, ਸ਼ੁੱਕਰਵਾਰ ਸ਼ਾਮ ਨੂੰ 4 ਤੋਂ 5 ਵਜੇ ਤੱਕ ਉੱਥੇ ਹੋਣਾ। ਹਾਂਜੀ, ਜੇ ਕਿਸੇ ਨੂੰ ਲੋੜ ਆ ਤੇ ਜ਼ਰੂਰ, ਜੇ ਕਿਸੇ ਨੂੰ ਡੋਨੇਟ ਵੀ ਕਰਨਾ ਤਾਂ ਵੀ ਉੱਥੇ ਕਰ ਸਕਦਾ, ਆਪਣੇ ਪੋਸਟਰ ਜਾਂ ਕਲਰ।
ਜੇ ਨਹੀਂ ਹੈ ਕਿ ਉੱਥੋਂ ਅਸੀਂ ਮਤਲਬ ਸਪਲਾਈ ਕਰਨੀ ਕਿ ਲੈ ਸਕਦੇ ਹੋ, ਜ਼ਰੂਰੀ ਬੇਨਤੀ ਉੱਥੇ ਜ਼ਰੂਰ ਪਹੁੰਚੋ ਜੀ ਤੇ ਟਾਈਮ ਨਾਲ ਜ਼ਰੂਰ ਪਹੁੰਚੋ ਮੇਰਾ ਵੀਰੇ। ਜ਼ਰੂਰੀ ਨਹੀਂ, ਬੇਨਤੀ ਇਹ ਸਾਰੇ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਲੰਮਾ ਕਾਫਲਾ ਆ, ਉਹਦੇ ਵਿੱਚ ਕਿਤੇ ਟ੍ਰੈਫਿਕ ਟੱਕਰ ਜਾਂਦਾ ਹੈ, ਲੇਟ ਹੋ ਸਕਦੇ ਆ। ਸੋ ਇਸ ਲਈ ਅੱਧਾ ਘੰਟਾ ਪਹਿਲੋਂ, ਪੌਣਾ ਘੰਟਾ ਪਹਿਲੋਂ ਤੁਰੋ ਰਾਦਰ ਦੈਨ ਜਿਹੜਾ ਉਹ ਲੇਟ ਹੋਵੋ। ਸੋ ਇਸ ਨੂੰ ਜਿਹੜਾ ਕੌਮ ਦਾ ਕਾਰਜ ਸਮਝਦੇ ਹੋਏ ਸਾਰੇ ਜਾਣੇ ਜਿਹੜੇ ਸਮੇਂ ਸਿਰ ਜਿਹੜਾ ਪਹੁੰਚੋ। ਤੇ ਤੇ ਬਿਲਕੁਲ ਕਾਨੂੰਨ ਨੂੰ ਜ਼ਰੂਰ ਫੋਲੋ ਕਰਨਾ, ਇਹ ਨਹੀਂ ਕੋਈ ਨਹੀਂ ਬਿਲਕੁਲ ਜੀ, ਬਿਲਕੁਲ ਜੀ। ਸਾਰਾ ਮਕਸਦ ਇੱਕੋ ਹੀ ਹੋਣਾ, ਸਾਰੇ ਲਾਈਨ 'ਚ ਤੁਰੇ ਰਹੋ ਤੇ ਆਪਣੇ ਅਸੀਂ ਇਹ ਪ੍ਰੂਫ ਦੇਣਾ ਵੀ ਅਸੀਂ ਚੰਗੇ ਨਾਗਰਿਕ ਹਾਂ, ਇੱਥੇ ਦੇ ਵੀ, ਉੱਥੇ ਦੇ ਵੀ, ਇੱਥੇ ਦੇ ਵੀ, ਮਤਲਬ ਅਸੀਂ ਉਹ ਕੌਮ ਨਹੀਂ ਹੈ ਤੇ ਜੀ ਥੈਂਕ ਯੂ। ਮਜ਼ਲੂਮਾਂ ਦੇ ਨਾਲ ਖੜੇ ਹਾਂ ਤੇ ਆਪਣੇ ਜ਼ੁਲਮ ਦੇ ਖਿਲਾਫ ਵੀ ਲੜਦੇ ਹਾਂ। ਇਹ ਅਸੀਂ ਜ਼ਰੂਰ ਦੇਣਾ ਜ਼ਰੂਰ। ਥੈਂਕ ਯੂ ਧੰਨਵਾਦ ਸਿੰਘ ਜੀ, ਬਹੁਤ ਬਹੁਤ ਸਾਹਿਬ। ਇੱਕ ਚੀਜ਼ ਮੈਂ ਹੋਰ ਇਸ ਦੇ ਵਿੱਚ ਐਡ ਕਰਨਾ ਚਾਹੁੰਦਾ, ਜਿਹਨੂੰ ਕੋਈ ਲੱਗਦਾ ਹੈ ਵੀ ਜੇ ਕੋਈ ਬਿਮਾਰ ਹੈਗਾ ਆ ਤੇ ਆਈ ਨੋ ਹਰ ਇੱਕ ਦਾ ਜੀਅ ਕਰਦਾ ਹੋਊਗਾ ਵੀ ਜਿਹੜਾ ਉੱਥੇ ਉਹ ਪਹੁੰਚਿਆ ਜਾਵੇ। ਦੇਖੋ ਉੱਥੇ ਬਾਅਦ ਦੇ ਵਿੱਚ ਕਵੀਸ਼ਰੀ ਦਾ ਤੇ ਉਹ ਸਾਰੇ ਪ੍ਰੋਗਰਾਮ ਵੀ ਹੋਣੇ ਆ। ਜੇ ਕੋਈ ਬਿਮਾਰ ਫੀਲ ਕਰ ਰਿਹਾ ਸੋ ਉਹ ਜਿਹੜੇ ਆ ਉਹ ਫਿਰ ਮਨ ਦੇ ਨਾਲ ਜਿਹੜੀ ਸਪੋਰਟ ਆ ਉਹ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ, ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ, ਆਪਣਾ ਜਿਹੜਾ ਨੈਟਵਰਕ ਆ ਪੂਰੇ ਦੇ ਉੱਤੇ ਇਸ ਦੀਆਂ ਅਪਡੇਟਸ ਆ ਉਹ ਤੁਹਾਨੂੰ ਲਗਾਤਾਰ ਲਾਈਵ ਤੇ ਉੱਦਾਂ ਜਿਹੜੇ ਉਹ ਦਿੰਦੇ ਰਵਾਂਗੇ। ਸੋ ਜਿਹੜਾ ਕੋਈ ਬਿਮਾਰ ਫੀਲ ਕਰ ਰਿਹਾ ਉਹ ਵੀ ਜਿਹੜਾ ਜ਼ਰੂਰ ਜ਼ਿਆਦਾ ਪ੍ਰੀਕਾਸ਼ਨ, ਜ਼ਿਆਦਾ ਪਰਹੇਜ਼ ਰੱਖੋ। ਜੇ ਉਹ ਘਰੇ ਰਹਿ ਕੇ ਜਿਹੜੀ ਉਹ ਸਪੋਰਟ ਇਸ ਹਿਸਾਬ ਦੇ ਨਾਲ ਦੇਖ ਕੇ ਜਿਹੜੀ ਉਹ ਕਰਨ, ਆਪਣੇ ਵਿਚਾਰ ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਉੱਤੇ ਉਸ ਦੇ ਜ਼ਰੀਏ ਜਿਹੜੇ ਆ ਉਹ ਉੱਥੇ ਜਿਹੜਾ ਸੰਬੋਧਨ ਕਰਦੇ ਰਹਿਣ। ਅਸੀਂ ਆਉਣ ਤੋਂ ਨਹੀਂ ਰੋਕਦੇ, ਪਰ ਡਰਦਾ ਹੈ ਉਹ ਕਾਰ ਦੇ ਵਿੱਚ ਹੀ ਬੈਠਾ ਰਹੇ। ਬਿਲਕੁਲ ਪਰ ਕਾਰ ਜਾ ਸਕਦੇ, ਕਾਰ 'ਚ ਜਾ ਸਕਦੇ। ਅਗਲੇ ਆਪਣੇ ਕਾਲਰ ਨੇ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਥੈਂਕਸ। ਭਾਈ ਮੈਂ ਇਹੀ ਪੁੱਛਣਾ ਸੀਗਾ, ਆਰਗੇਨਾਈਜ਼ਰਸ ਨੂੰ ਇਹਨਾਂ ਨੇ ਮੀਡੀਆ ਦਾ ਅਰੇਂਜ ਕੀਤਾ ਹੈ? ਜੀ ਬਿਲਕੁਲ ਕੀਤਾ ਹੈ। ਓਕੇ, ਬਸ ਇਹੀ ਸੀਗਾ। ਧੰਨਵਾਦ ਜੀ, ਥੈਂਕ ਯੂ। ਸੋ ਬਿਲਕੁਲ ਕਈ ਵਾਰੀ ਕੀ ਹੁੰਦਾ ਆ, ਨੈਨਦੀਪ ਸਿੰਘ ਵੀ ਨਾਲੇ ਜੁੜੇ ਹੋ ਆ ਤੇ ਜੀ ਨੈਨਦੀਪ। ਹਾਂਜੀ, ਇਸ ਕੁਐਸਚਨ, ਇਸ ਸਵਾਲ ਮੈਂ ਥੋੜ੍ਹਾ ਜਿਹਾ ਦੇ ਸਕਦਾ। ਸੋ ਅਸੀਂ ਐਕਚੁਅਲੀ BBC, CNN, ਅਸੀਂ ਮਤਲਬ ਸਾਰੇ ਜਿਹੜੇ ਇੰਟਰਨੈਸ਼ਨਲ, ਨੈਸ਼ਨਲ ਨਿਊਜ਼, ਅਸੀਂ ਵੀ ਉਹਨਾਂ ਨੂੰ ਆਲਰੇਡੀ ਕੰਟੈਕਟ ਕੀਤਾ ਹੈ। ਸੋ ਸਾਨੂੰ ਆਲਰੇਡੀ ਕਈ ਆਲਰੇਡੀ ਉਹਨਾਂ ਨੇ ਕਨਫਰਮ ਕੀਤਾ ਆ। ਤੇ ਇਹ ਵੀ ਐਕਚੁਅਲੀ ਸਾਡੀ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਮਤਲਬ ਆਉਣਾ ਆ, ਜ਼ਰੂਰ ਕਿਰਪਾ ਕਰਕੇ ਪੰਜਾਬੀ ਰੇਡੀਓ USA ਦੀ ਐਪ ਜ਼ਰੂਰ ਡਾਊਨਲੋਡ ਕਰੋ, ਕਿਉਂਕਿ ਪੰਜਾਬੀ ਰੇਡੀਓ USA ਇੱਕ ਬਹੁਤ ਵੱਡੀ ਸਾਡੀ ਮੀਡੀਆ ਪਾਰਟਨਰ ਹੈ ਤੇ ਅਸੀਂ ਲਾਈਵ ਅਪਡੇਟਸ ਵੀ ਦੇਣਗੇ ਜਦੋਂ ਅਸੀਂ ਕੈਰਵਾਨ ਮਤਲਬ ਅਸੀਂ ਕਿੱਥੇ ਹੈਗੇ ਨੇ, ਮਤਲਬ ਕਿੰਨੇ ਵਜੇ। ਸੋ ਲੋਕਾਂ ਮਤਲਬ ਲਾਈਵ ਅਪਡੇਟਸ ਨੂੰ ਵੀ ਮਿਲ ਸਕਦੇ। ਸੋ ਪੰਜਾਬੀ ਰੇਡੀਓ USA, ਜਿਵੇਂ ਮੈਂ ਇੱਥੇ ਫਰੈਸਨੋ ਰਹਿੰਦਾ, ਸਾਡੇ AM 1300 ਐਪ ਪਰ ਉੱਥੇ ਬੇ ਏਰੀਆ ਦੇ ਵਿੱਚ ਇਟਸ ਨਾਟ ਅ ਰੇਡੀਓ ਫ੍ਰੀਕੁਐਂਸੀ। ਸੋ ਕਿਰਪਾ ਕਰਕੇ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਜ਼ਰੂਰ ਹੁਣ ਡਾਊਨਲੋਡ ਕਰੋ, ਤਾਂ ਤੁਸੀਂ ਫਿਰ ਆਪਣੀ ਬਲੂਟੂਥ ਤੇ ਤੁਸੀਂ ਆਪਣੀ ਗੱਡੀਆਂ ਦੇ ਵਿੱਚ ਸੁਣ ਸਕਦੇ। ਤੇ ਸੋ ਬਿਲਕੁਲ ਜਿੰਨੇ ਵੀ ਸਰੋਤੇ ਜਿਹੜੇ ਬੇਕਰਸਫੀਲਡ ਤੋਂ ਆਣੇ ਉਹ 1350 AM ਤੇ ਲਾਈਵ ਸੁਣ ਸਕਦੇ। ਫ੍ਰਿਜ਼ਨੋ 'ਚ 1300 ਤੇ ਅੱਗੇ ਜਿਹੜਾ ਹੈਗਾ ਲਿਵਿੰਗਸਟਨ, ਮੋਡੈਸਟੋ, ਟਰਲਕ, ਸਟਾਕਟਨ 1570 AM, ਸੈਕਰਾਮੈਂਟੋ 'ਚ 1470 AM, ਕਾਰਾਂ 'ਚ ਟਰੱਕਾਂ ਸੁਣਦੇ ਜਾਇਓ, ਤੇ ਜੁਬਾ ਸਿਟੀ 1450 AM। ਸੋ ਮੀਡੀਆ ਦੀ ਭਾਈ ਸਾਹਿਬ ਪਹਿਲਾਂ ਗੱਲ ਕਰਕੇ ਗਏ ਸੀ। ਮੈਂ ਤੁਹਾਨੂੰ ਦੱਸਦਾ ਵੀ ਪਿਛਲੀ ਵਾਰੀ ਜਦੋਂ ਟਰੱਕਾਂ ਦਾ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ, ਮੀਡੀਆ ਨੂੰ ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਪੂਰਾ ਹਾਈਵੇ ਜਾਮ ਹੋ ਗਿਆ 99, ਫਿਰ ਹੈਲੀਕਾਪਟਰ ਹੀ ਸਾਰੇ ਘੁੰਮਦੇ ਸੀ। ਸੋ ਮੀਡੀਆ ਫਿਰ ਆਪ ਭੱਜ ਕੇ ਆਉਂਦਾ। ਸੋ ਬਿਲਕੁਲ, ਸੋ ਸਾਡਾ ਜੇ ਏਡਾ ਵੱਡਾ ਇਕੱਠ ਹੋਊਗਾ, ਪੂਰਾ ਜਿਹੜਾ ਜਿਸ ਤਰ੍ਹਾਂ ਦੱਸਿਆ ਹੀ ਆ ਨੈਨਦੀਪ ਸਿੰਘ ਉਹਨਾਂ ਨੇ, ਨੈਸ਼ਨਲ ਲੈਵਲ ਦਾ ਜਿਹੜਾ ਮੀਡੀਆ, CNN, ਫੌਕਸ, ਫਿਰ ਉਹ ਸਾਰੇ ਆਉਣਗੇ ਜੀ। ਆਪਣੇ ਨਾਲ ਅਗਲੇ ਕਾਲਰ ਜਿਹੜੇ ਜੁੜੇ ਹੋਏ ਨੇ ਜੀ, ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਤਾਂ ਇਹੀ ਕਹਿਣਾ ਸੀਗਾ ਨਾ, ਅਸੀਂ ਤਾਂ ਹੁਣ ਸਾਰੇ ਇੱਥੇ ਨੈਨਦੀਪ ਉਹਨਾਂ ਦੀ ਨਾਲ ਜਕਾਰਾ ਮੂਵਮੈਂਟ ਦੀ ਸਪੋਰਟ ਕਰ ਹੀ ਰਹੇ ਹਾਂ। ਤੇ ਨਾ ਇੱਕ ਦੋ ਨਾ ਬਾਈ ਜੀ WhatsApp ਗਰੁੱਪਾਂ 'ਚ ਨਾ ਅੱਡ ਰੈਲੀਆਂ ਦਾ ਅੱਡ ਚੱਲਦਾ ਛੋਟਾ ਜਿਹਾ ਪ੍ਰੋਗਰਾਮ। ਅੱਛਾ। ਸੋ ਅਸੀਂ ਇਹਨਾਂ ਨੇ ਕੱਲ ਕੀ ਕੀਤਾ ਸੀਗਾ, ਨੈਨਦੀਪ ਉਹਨਾਂ ਨਾਲ ਮਿਲ ਕੇ ਨਾ ਜਿਹੜੀ ਟੈਲੀਗ੍ਰਾਮ ਐਪ ਆ ਉਹ WhatsApp ਵਰਗੀ ਆ, ਅਸੀਂ ਉਹਦੇ ਤੇ ਬਣਾਇਆ ਸੀ। ਕਿਉਂਕਿ ਉਹਦੇ ਜਿਹੜਾ WhatsApp ਉਹ 'ਚ 256 ਬੰਦੇ ਐਡ ਹੋ ਸਕਦੇ ਆ, ਟੈਲੀਗ੍ਰਾਮ ਤੇ 2 ਲੱਖ ਬੰਦਾ ਇੱਕ ਗਰੁੱਪ 'ਚ ਐਡ ਹੋ ਸਕਦਾ। ਸੋ ਅਸੀਂ ਸਾਰਿਆਂ ਨੂੰ ਉਹੀ ਰਿਕੁਐਸਟ ਕਰ ਰਹੇ ਹਾਂ ਵੀ ਸਾਰੇ ਆਪਾਂ ਇੱਕ ਗਰੁੱਪ 'ਚ ਆਈਏ, ਤਾਂ ਕਿ ਇੱਕ ਮੈਸੇਜ ਨਾਲ ਸਭ ਤੱਕ ਖਬਰ ਪਹੁੰਚ ਜਾਵੇ। ਜਿਵੇਂ ਹੁਣ ਰੇਡੀਓ ਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਰ 'ਚ ਪਤਾ ਲੱਗ ਜਾਂਦਾ ਵੀ ਕੀ ਚੱਲਦਾ,
ਤਾਂ ਕਿ ਸਾਰਿਆਂ ਨੂੰ ਇੱਕ ਵਾਰ 'ਚ ਇੱਕ ਖਬਰ ਪਹੁੰਚ ਜਾਵੇ ਵੀ ਕੀ ਚੱਲ ਰਿਹਾ, ਅਪਡੇਟ ਕੀ ਚੱਲ ਰਿਹਾ। ਜੀ ਮੈਂ ਉਹਦਾ ਲਿੰਕ ਵੀ ਬਾਈ ਜੀ ਤੁਹਾਨੂੰ ਸ਼ੇਅਰ ਕਰ ਦੂੰ, ਜ਼ਰੂਰ। ਰਾਜ ਕਰਨ ਵੀ ਤੁਸੀਂ ਸ਼ੇਅਰ ਕਰ ਦਿਓ। ਜੀ ਬਿਲਕੁਲ, ਧੰਨਵਾਦ ਜੀ। ਥੈਂਕ ਯੂ ਸਨੀ, ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ। ਸੋ ਸੋ ਬਿਲਕੁਲ ਬਿਲਕੁਲ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਆਪਾਂ ਤੁਹਾਨੂੰ ਲਾਈਵ ਵੀ ਨਾਲ ਦੀ ਨਾਲ ਜਿਹੜਾ ਆ ਸ਼ੋਅ ਕਰਦੇ ਰਹਾਂਗੇ, ਸੁਣਾਉਂਦੇ ਰਹਾਂਗੇ ਜਿਨ੍ਹਾਂ ਦੇ ਕੋਲ ਜੇ ਰੇਡੀਓ ਨਾ ਸੁਣ ਸਕਦੇ ਹੋਏ ਜੀ। ਜੀ। ਆਪਣੇ ਨਾਲ ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਸਰਦਾਰ ਰਾਜਕਰਵੀਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਸਿਆਣੇ ਆਦੇ ਹੁੰਦੇ ਆ ਵੀ ਕੋਈ ਚਮਕੇ ਤਮਕੇ ਨਾਲ ਸਮੁੰਦਰ ਭਰ ਜਾਂਦਾ ਜੀ, ਤੇ ਇਹ ਸਾਰਿਆਂ ਦਾ ਆਪਣਾ ਫਰਜ਼ ਬਣਦਾ, ਜਿੰਨੀ ਜੋਗਾ ਜਿੰਨੀ ਵੀ ਜਿਹੜੇ ਸੇਵਾ ਕਰ ਸਕਦਾ ਉਹਨਾਂ ਉਹ ਸ਼ਾਮਲ ਹੋਣਾ ਚਾਹੀਦਾ ਤੇ ਆਪਾਂ ਨੂੰ ਵੱਧ ਤੋਂ ਵੱਧ ਹਰੇਕ ਭੈਣ ਭਰਾ ਨੂੰ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਤੇ ਨਾਲ ਮੈਂ ਇੱਕ ਰਿਕੁਐਸਟ ਕਰਦਾ, ਜਿਹੜੇ ਇੱਥੇ ਸਾਡੇ ਵਾਸ਼ਿੰਗਟਨ ਦੇ ਵਿੱਚ ਆ ਗੁਰਦੁਆਰਾ ਸਾਹਿਬ ਵਾਲੇ ਪੈਸੇ ਇਕੱਠੇ ਕਰਨ ਵੇਰੀ ਤੇ ਜਾਂ ਲੜਾਈਆਂ ਕਰਨ ਵੇਰੀ ਤਾਂ ਅੱਗੇ ਹੁੰਦੇ ਆ ਰੈਂਟਨ ਗੁਰਦੁਆਰੇ ਵਾਲੇ ਤੇ ਜਿਹੜੇ ਆ ਬਾਥਲ ਵਾਲੇ ਆ, ਤੇ ਹੁਣ ਕਿਉਂ ਨਹੀਂ ਕਿਸਾਨਾਂ ਦੇ ਹੱਕ 'ਚ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ ਜਾਂ ਫੋਟੋ ਖਿਚਾਉਣੀ ਉਦੋਂ ਅੱਗੇ ਹੁੰਦੇ ਆ ਨਾ। ਇਹਨਾਂ ਦਾ ਫਰਜ਼ ਬਣਦਾ, ਇਹਨਾਂ ਨੂੰ ਮੈਂ ਤਾਂ ਤੁਹਾਡੇ ਰਾਹੀਂ ਰੇਡੀਓ ਰਾਹੀਂ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਭਾਈ ਆਪਾਂ ਵੀ ਹਿੱਸਾ ਪਾਈਏ, ਆਪਾਂ ਵੀ ਕਿਸਾਨਾਂ ਦੇ ਪੁੱਤ ਆ, ਆਪਾਂ ਵੀ ਖਾਣਾ ਖਾਂਦੇ ਆ, ਫੂਡ ਰੋਟੀਆਂ ਜੋ ਸਾਰਾ ਕੁਛ ਇਹਨਾਂ ਦਾ ਬਣਦਾ ਫਾਰਮਰ ਹੀ ਪੈਦਾ ਕਰਦਾ। ਤੇ ਵਿਚਾਰੇ ਕਿਸਾਨ ਆ, ਦਿਨ ਰਾਤ ਵਿਚਾਰੇ ਮੈਂ ਉਹ ਆਣਾ ਵੀ ਜੇ ਰੱਬ ਦੀ ਵੀ ਕੋਈ ਆਦਤ ਪੈ ਜਾਂਦੀ ਉਹਨੂੰ ਵੀ ਜਰਦੇ ਆ, ਜੇ ਕੋਈ ਸਰਕਾਰਾਂ ਵੀ ਧੱਕਾ ਕਰਦੀਆਂ ਉਹਨੂੰ ਵੀ ਜਰਦੇ ਆ, ਪਰ ਅੱਜ ਉਹ ਜਾਗੇ ਆ। ਅੱਜ ਆਪਣਾ ਫਰਜ਼ ਬਣਦਾ, ਜੇ ਅੱਜ ਆਪਾਂ ਨਾ ਜਾਗੇ ਤੇ ਆਪਣਾ ਮਲੀਆ ਮੇਟ ਉੱਥੋਂ ਜਮਾ ਕਰ ਦੇਣਾ ਸਿੱਖ ਕੌਮ ਦਾ ਵੀ ਤੇ ਕਿਸਾਨਾਂ ਦਾ ਵੀ। ਇਸ ਕਰਕੇ ਭਾਈ ਜਿੰਨੇ ਜੋਗੇ ਆ ਉਹਨੇ ਨੇ ਇਹਨਾਂ ਨੂੰ ਸਬਕ ਸਿਖਾਓ। ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਜਿਹੜੇ ਬਣੇ ਆਪਦੇ ਹੰਕਾਰੀ, ਉਹ ਨੱਕ ਜਦਾਂ ਵਾ ਉਹਨਾਂ ਦਾ ਪੂਰਾ ਇੱਕ ਹੋਰ ਕਰ ਦਿਓ ਤੇ ਪਤਾ ਲੱਗੇ। ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਬਈ, ਜਿਹੜੀ ਸਟੇਟ 'ਚ ਹੈਗੇ ਆ ਆਰਗੇਨਾਈਜ਼ ਕਰੋ। ਟੈਕਸਸ ਤੋਂ ਵੀ ਖਬਰ ਆ ਰਹੀ ਸੀ ਵੀ ਉੱਥੇ ਵੀ ਆਰਗੇਨਾਈਜ਼ ਕਰ ਰਹੇ ਆ। ਇਨਫੈਕਟ ਬੂਟਾ ਸਿੰਘ ਹੁਣੀ ਦੱਸਿਆ, ਮੈਂ ਕਿਤੇ ਪੋਸਟ ਪੜ੍ਹੀ ਸੀ ਵੀ ਸ਼ਾਇਦ ਸਿਆਟਲ 'ਚ ਵੀ ਕਰ ਰਹੇ ਹੈਗੇ। ਜੇ ਉੱਥੇ ਪਰ ਆਈ ਥਿੰਕ 6 ਤਰੀਕ ਨੂੰ ਆ ਸ਼ਾਇਦ। ਜੀ ਸਾਨੂੰ ਕਾਲ ਕਰ ਦਿਓ ਜੇ ਹੋਰ ਵੀ ਕੋਈ ਆਪਣਾ ਭੈਣ ਭਰਾ ਪਾਰਟਿਸਿਪੇਟ ਕਰਨਾ ਚਾਹੁੰਦਾ ਇਸ ਪ੍ਰੋਗਰਾਮ 'ਚ। ਇਹ ਲਾਈਵ ਚੱਲ ਰਿਹਾ ਪ੍ਰੋਗਰਾਮ ਰਾਈਟ ਨਾਓ। ਤੁਸੀਂ ਕਾਲ ਕਰ ਸਕਦੇ ਹੋ 4082725200 ਜੀ 408 272 ਤੇ 5200। ਸੋ ਬਿਲਕੁਲ ਸਰੋਤਿਓ, ਵੱਧ ਤੋਂ ਵੱਧ ਜਿਹੜਾ ਇਹ ਪਾਰਟਿਸਿਪੇਟ ਕਰਨਾ। ਨਾਲੇ ਜਿਹੜੇ NRI ਆ ਨਾ, ਬਹੁਤ ਸਾਰੇ ਆਪਾਂ ਜ਼ਮੀਨਾਂ ਵਾਲੇ ਹੈਗੇ ਆ, ਉੱਥੋਂ ਹੀ ਆਏ ਆ। ਜਿਸ ਹਿਸਾਬ ਦੇ ਨਾਲ ਮੋਦੀ ਸਾਹਿਬ ਜਾਂ ਉੱਥੇ ਦੀ ਜਿਹੜੀ ਹਿੰਦੂ ਨੈਸ਼ਨਲਿਸਟ ਪਾਰਟੀ ਜਿਹੜੀ ਹੈਗੀ ਆ, ਉਹ ਉੱਥੇ ਨੂੰ ਪੂਰਾ ਜਿਹੜਾ ਹਿੰਦੁਸਤਾਨ ਨੂੰ ਹਿੰਦੂ ਰਾਜ ਬਣਾਉਣ 'ਚ ਤੁਲਿਓ ਆ। ਜਿੰਨੇ ਉਹਨਾਂ ਨੇ ਲਾਅ ਪਿਛਲੇ ਸਮੇਂ 'ਚ ਲਿਆਂਦੇ ਆ, ਚਾਹੇ ਉਹ ਆਰਟੀਕਲ 370 ਆ, ਮੁਸਲਮਾਨਾਂ ਦੇ ਵਿਆਹ ਨੂੰ ਲੈ ਕੇ ਆ, ਹੁਣ ਕਿਸਾਨਾਂ ਵਾਲਾ, NRIਆਂ ਦੀ ਜਿਹੜੀ ਜ਼ਮੀਨ ਆ ਨਾ ਜ਼ਬਤ ਕਰਨ ਨੂੰ, ਉਹਨੇ ਇੱਕੋ ਹੀ ਮਤਾ ਪਾਸ ਕਰਨਾ। ਕੋਈ ਬਾਹਲਾ ਟਾਈਮ ਨਹੀਂ ਲੱਗਣਾ ਹੈਗਾ ਵੀ ਤੁਸੀਂ ਤਾਂ ਉੱਥੇ ਰਹਿੰਦੇ ਨਹੀਂ। ਸੋ ਸਾਨੂੰ ਜਿਹੜਾ ਆ ਸਾਥ ਹਰ ਇੱਕ ਭੈਣ ਭਰਾ ਨੂੰ ਜਿਹੜਾ ਦੇਣਾ ਬਣਦਾ ਹੈਗਾ ਆ ਜੀ। ਜੀ ਬਿਲਕੁਲ, ਦੂਰੋਂ ਨੇੜਿਓਂ ਜਿਹੜੇ ਆ ਸਾਰੇ ਜਾਣੇ ਮਦਦ ਜਿਹੜੀ ਉਹ ਕਰ ਰਹੇ ਹੈਗੇ ਆ, ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਨੰਬਰ ਹੈਗਾ 408 272 5200। ਅਮੂਮਨ ਅੱਜ ਦੇ ਦਿਨ ਆਪਾਂ ਜਿਹੜੇ ਟਰੈਕਿੰਗ ਬਾਰੇ ਗੱਲਬਾਤ ਕਰਦੇ ਹੁੰਦੇ ਹਾਂ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ ਟਾਈਮ ਜਿਹੜਾ ਮਸਲਾ ਆ ਉਹ ਗੰਭੀਰ ਰੂਪ ਅਖਤਿਆਰ ਜਿਹੜਾ ਕੀਤਾ ਆ। ਬਹੁਤ ਜ਼ਿਆਦਾ ਆਪਣੇ ਟਰੱਕਰਜ਼ ਇਸ ਦੇ ਵਿੱਚ ਰਾਊਟ ਦੇ ਉੱਤੇ ਜਿਹੜੇ ਉਹ ਹੁੰਦੇ ਨੇ। ਅਤੇ ਇਸ ਵਾਰ ਜਿਹੜੇ ਆ ਕਾਫੀ ਜਾਣੇ ਬਹੁਤ ਚਿਰ ਤੋਂ ਲੋਕ ਘਰਾਂ ਦੇ ਵਿੱਚ ਵੀ ਜਿਹੜੇ ਉਹ ਸੀਗੇ ਤੜੇ ਹੋਏ ਸੀਗੇ, ਅਤੇ ਇੱਕ ਤੁਹਾਨੂੰ ਬਾਹਰ ਨਿਕਲਣ ਦਾ ਵੀ ਮੌਕਾ ਆ, ਅਤੇ ਨਾਲ ਦੇਖੋ ਹੱਕ ਦੇ ਲਈ ਜਿਹੜਾ ਉਹ ਖੜਨ ਦਾ ਮੌਕਾ ਹੈ। ਸੋ ਇੱਕੋ ਪੰਥ ਦੇ ਨਾਲ ਦੋ ਕਾਰਜ ਜਿਹੜੇ ਆ ਉਹ ਆਪਣੇ ਹੋ ਜਾਣੇ ਆ। ਸੋ ਜ਼ਰੂਰ ਹੁਮ ਕੇ ਜਿਹੜਾ ਆਪਾਂ ਇਸ ਕੈਲੀਫੋਰਨੀਆ ਦੀ ਜਿਹੜੀ ਰੈਲੀ ਆ ਉਸ ਨੂੰ ਸਭ ਤੋਂ ਵੱਡੀ ਜਿਹੜੀ ਰੈਲੀ ਆ ਉਹ ਆਪਾਂ ਬਣਾਉਣਾ ਆ, ਅਤੇ ਬਿਲਕੁਲ ਸਹੀ ਤਰੀਕੇ ਦੇ ਨਾਲ। ਇਹ ਜਿਹੜਾ ਮੇਨ ਇਸ ਦੇ ਵਿੱਚ ਅੰਡਰਲਾਈਨਿੰਗ ਪੁਆਇੰਟ ਆ ਵੀ ਸਹੀ ਤਰੀਕੇ ਦੇ ਨਾਲ ਜਿਹੜੇ ਉਹ ਕਰਾਂਗੇ, ਕਿਉਂਕਿ ਇਹਨਾਂ ਨੇ ਤਾਂ ਤੁਹਾਨੂੰ ਉੱਥੇ ਦਾ ਜਿਹੜਾ ਗੋਦੀ ਮੀਡੀਆ ਉਹ ਤਾਂ ਲੱਭ ਰਿਹਾ ਆ ਵੀ ਕੁਛ ਮਿਲੇ ਉਹਨਾਂ ਨੂੰ ਨੈਗੇਟਿਵ ਜਿਹੜੀ ਖਬਰ ਆ। ਉਹਨਾਂ ਨੇ ਵੇਖੋ ਬੰਬ ਪਲਾਂਟ ਕਰਨ ਦੀ ਵੀ ਉੱਥੇ ਜਿਹੜੀ ਕੋਸ਼ਿਸ਼ ਕੀਤੀ, ਨਕਲੀ ਬੰਦੇ ਜਿਹੜੇ ਵਿੱਚ ਵਾੜ ਕੇ ਅਤੇ ਜਿਹੜੇ ਉੱਥੇ ਉਹ ਵਿੱਚ ਵਾੜ ਕੇ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਦੇਖੋ ਟਵਿੱਟਰ ਦੇ ਉੱਤੇ ਕਿੱਦਾਂ ਜਿਹੜਾ ਆ ਉਹ ਉਹਨਾਂ ਦਾ ਜ਼ੋਰ ਜਿਹੜਾ ਉਹ ਲੱਗਾ ਪਿਆ ਹੈਗਾ ਆ। ਪਰ ਪੰਜਾਬੀਆਂ ਨੇ ਚੌਂਸ਼ ਫੇਰਿਓਂ ਜਿਹੜਾ ਘੇਰ ਕੇ ਰੱਖਿਆ ਆ। ਇਕੱਲਾ ਬਾਰਡਰ ਹੀ ਨਹੀਂ ਸੀਲ ਕੀਤੇ ਉਹਨਾਂ ਨੇ, ਉਹਨਾਂ ਦੇ IT ਟਰੋਲ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਉਹ ਸੀਲ ਕਰਕੇ ਰੱਖਿਆ ਆ।
ਪੂਰੀ ਤਰ੍ਹਾਂ ਜਿਹੜਾ ਚੌਂਸ਼ ਫੇਰੋ ਜਿਹੜਾ ਗਿੱਚੀ ਇਹਨਾਂ ਦੀ ਪੂਰੀ ਜਿਹੜੀ ਨੱਪੀ ਹੋਈ ਆ, ਧੌਣ ਤੇ ਗੋਡਾ ਪੂਰੀ ਤਰ੍ਹਾਂ ਜਿਹੜਾ ਧਰਿਆ ਹੋਇਆ ਆ। ਸੋ ਇੱਦਾਂ ਹੀ ਸ਼ਾਬਾਸ਼ ਏ, ਇੱਦਾਂ ਹੀ ਜਿਹੜਾ ਉਹ ਆਪਾਂ ਡਟੇ ਰਹਿਣਾ, ਲੱਗੇ ਰਹਿਣਾ ਆ ਅਤੇ ਆਪਾਂ ਇਹਨਾਂ ਦੇ ਹੱਕਾਂ ਦੇ ਲਈ ਜਿਹੜਾ ਜਾਣਾ ਆ। ਸੋ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਸਵੇਰ ਦੇ ਪ੍ਰੋਗਰਾਮ 'ਚ ਵੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਇਹ MSP ਇੱਥੇ ਹਟਾਉਣ ਦੇ ਮਾਰੇ ਇਹ ਨਾ ਹੋਵੇ ਵੀ ਇਹਨਾਂ ਨੂੰ ਪੂਰੇ ਮੁਲਕ 'ਚ ਹੀ ਕਿਤੇ ਲਾਗੂ ਕਰਨੀ ਪੈ ਜਾਵੇ ਬਾਅਦ 'ਚ, ਜਿੱਦਾਂ ਦਾ ਜਿਹੜਾ ਇਸ ਟਾਈਮ, ਕਿਉਂਕਿ ਦੂਜੇ ਕਿਸਾਨ ਹੁਣ ਦੇਖ ਰਹੇ ਆ ਯਾਰ ਜੇ ਇਹਨਾਂ ਨੂੰ ਇੰਨਾ ਇਹ MSP ਦੇ ਕਰਕੇ ਹੋ ਰਿਹਾ ਆ। ਹੁਣ ਬਿਹਾਰ ਦੇ ਵਿੱਚ ਸੀਗਾ, ਉਦੋਂ ਇਹਨਾਂ ਨੇ ਉਹ ਸਾਰੀਆਂ ਇਸ ਤਰੀਕੇ ਦੇ ਨਾਲ ਮੰਡੀਆਂ ਇੱਦਾਂ ਜਿਹੜੀਆਂ ਉਹ ਭੰਗ ਕਰਤੀਆਂ 2006 ਦੀਆਂ, ਅਤੇ ਉਹ ਬਿਹਾਰ ਵਾਲੇ ਵਿਚਾਰੇ ਪੰਜਾਬ 'ਚ ਆ ਕੇ ਜਿਹੜੇ ਉੱਥੇ ਖੇਤਾਂ ਦੇ ਆਪ ਉੱਥੇ ਦੇ ਰਾਜੇ ਆ, ਉਹ ਇੱਥੇ ਆ ਕੇ ਉਹਨਾਂ ਨੂੰ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਸੀਗੀਆਂ। ਰੀਜ਼ਨ ਉਹੀ ਸੀਗਾ ਵੀ ਉੱਥੇ ਉਹ ਪ੍ਰਾਈਵੇਟਾਈਜੇਸ਼ਨ ਕਰਨ ਦੇ ਨਾਲ ਜਿਹੜਾ ਬਣਦਾ ਸਮਰਥਨ ਮੁੱਲ ਸੀਗਾ ਉਹਨਾਂ ਨੂੰ ਖੇਤਾਂ ਦਾ ਜਿਹੜਾ ਉਹ ਨਹੀਂ ਸੀ ਮਿਲਦਾ, ਅਤੇ ਉਹਦੇ ਕਰਕੇ ਦੇਖੋ ਕਿੰਨੀ ਪ੍ਰੋਬਲਮ ਆ। ਸੋ ਉਹੀ ਜਿਹੜਾ ਆ ਮਾਡਲ ਆ ਤੁਹਾਡੇ ਉੱਤੇ ਇੱਥੇ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ ਵੀ ਇਸ ਵਾਰੀ ਅਨਫੋਰਚੂਨੇਟਲੀ ਨਗਰ ਕੀਰਤਨ ਵੀ ਨਹੀਂ ਹੋਏ, ਗੁਰੂ ਘਰਾਂ 'ਚ ਵੱਡੇ ਪ੍ਰੋਗਰਾਮ ਵੀ ਨਹੀਂ ਹੋਏ ਕਰੋਨਾ ਵਾਇਰਸ ਕਰਕੇ। ਨਿਆਣੇ ਵੀ ਜਿਹੜੇ ਘਰਾਂ ਦੇ ਵਿੱਚ ਸਟਕ ਆ, ਬੀਬੀਆਂ, ਬੱਚੇ, ਭੈਣਾਂ, ਸੋ ਜ਼ਰੂਰ ਕਾਰ ਦੇ ਵਿੱਚ ਆਪਣੇ ਪਰਿਵਾਰ ਆਓ। ਜ਼ਰੂਰੀ ਨਹੀਂ ਤੁਸੀਂ ਕਾਰ ਤੋਂ ਬਾਹਰ ਨਿਕਲਣਾ ਹੈਗਾ, ਕਾਰ ਦੇ ਵਿੱਚ ਇੱਕੋ ਇੱਕ ਪਰਿਵਾਰ ਹੋਵੇ, ਉਹ ਜ਼ਰੂਰ ਬੱਚਿਆਂ ਨੂੰ ਜਿਹੜਾ ਸੈਨ ਫਰਾਂਸਿਸਕੋ ਆ ਕਾਰ ਦੇ ਵਿੱਚ ਦਿਖਾਲ ਜਾਓ। ਸੋ ਇੱਕ ਤਰ੍ਹਾਂ ਨਾਲ ਆਊਟਿੰਗ ਵੀ ਜਿਹੜੀ ਆ ਉਹਨਾਂ ਦੀ ਹੋ ਜਾਊਗੀ। ਬਿਲਕੁਲ ਜੀ, ਅਤੇ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਆਪਾਂ ਇਸ ਦੇ ਵਿੱਚ ਕਰਨੀ ਹੈ ਅਤੇ ਪਹੁੰਚਣਾ ਜਿਹੜਾ ਸਮੇਂ ਸਿਰ, ਟਾਈਮ ਸਿਰ ਜਿਹੜਾ ਉਹ ਪਹੁੰਚਣਾ ਆ, ਉਹ ਇੱਕ ਜਿਹੜੀ ਇਸ ਦੇ ਵਿੱਚ ਅਹਿਮ ਚੀਜ਼ ਆ ਉਹ ਆਪਾਂ ਜਿਹੜੀ ਉਹ ਦੱਸ ਰਹੇ ਹਾਂ। ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਵੀ ਆਉਂਦੇ ਸ਼ਨਿਚਰਵਾਰ ਨੂੰ ਇਹ ਜਿਹੜੀ ਰੈਲੀ ਆ ਉਹ ਰੱਖੀ ਗਈ ਆ ਕਿਸਾਨਾਂ ਦੇ ਲਈ, ਉਹਨਾਂ ਦੇ ਨਾਲ, ਉਹਨਾਂ ਦੇ ਸਮਰਥਨ ਦੇ ਵਿੱਚ। ਆਈ ਸਟੈਂਡ ਵਿਦ ਫਾਰਮਰਜ਼, ਵੀ ਉੱਥੇ ਦੇ ਜਿਹੜੇ ਲਾਜ਼ ਨੇ, ਫਾਰਮ ਬਿਲਜ਼ ਨੇ, ਜਿਹੜੇ ਉਹਨਾਂ ਨੂੰ ਵਾਪਸ ਜਿਹੜਾ ਲਿਆ ਜਾਵੇ। ਹੁਣ ਤੁਸੀਂ ਦੇਖੋ ਵੀ ਫਾਰਮ ਬਿੱਲ ਉਹਨਾਂ ਨੂੰ ਪਤਾ, ਹੁਣ ਬਹੁਤ ਸਾਰੇ ਲੋਕ ਜਿਹੜੇ ਇਹਦੇ ਸਪੋਰਟ ਦੇ ਵਿੱਚ ਆ, ਨਹੀਂ ਜੀ ਇਹ ਤਾਂ ਠੀਕ ਆ, ਵਧੀਆ ਆ। ਜੇ ਇੰਨਾ ਹੀ ਠੀਕ ਸੀਗਾ ਅਤੇ ਰਾਜ ਸਭਾ ਦੇ ਵਿੱਚ ਇਹਨਾਂ ਨੇ ਅਸਲ 'ਚ ਵੋਟ ਕਿਉਂ ਨਹੀਂ ਪਵਾਈ? ਵੋਇਸ ਦੇ ਉੱਤੇ ਹੀ ਜਿਹੜਾ ਉਹਨਾਂ ਨੇ ਕਿਉਂ ਕਰਤਾ, ਜਦ ਉਹਨਾਂ ਨੂੰ ਪਤਾ ਵੀ ਉੱਥੇ ਉਹਨਾਂ ਦੀ ਮੈਜੋਰਟੀ ਨਹੀਂ ਹੈ, ਜਦੋਂ ਸਪੀਕਰ ਉਹਨਾਂ ਦਾ ਆਪਣਾ ਹੋਵੇ ਅਤੇ ਜੋ ਮਰਜ਼ੀ ਜਿੱਧਰ ਨੂੰ ਮਰਜ਼ੀ ਜਿਹੜਾ ਉਹ ਕਰੀ ਜਾਣ। ਸੋ ਇਹ ਗੱਲਾਂ ਆ। MSP ਕਹਿੰਦੇ ਆ ਜੀ ਤੋੜਨੀ ਨਹੀਂ ਆ, ਕਹੀ ਜਾਂਦੇ ਆ, ਵਿੱਚ ਲਿਖਦੇ ਨਹੀਂ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਜਾਣਬੁੱਝ ਕੇ ਰੱਖੀਆਂ। ਬਾਕੀ ਪ੍ਰਾਈਵੇਟ ਜਦੋਂ ਸੈਕਟਰ ਜਿਹੜਾ ਉਹ ਆ ਜਾਣਾ ਆ ਅਤੇ ਫਿਰ ਉੱਥੇ ਕੀ ਹੋਣਾ ਤੁਸੀਂ ਦੇਖੋ ਵੀ ਜੇ ਕੱਲ੍ਹ ਨੂੰ ਜਿਹੜੀ ਇਹਨਾਂ ਨੇ ਜਿਹੜੀ ਕਾਰਪੋਰੇਟ ਖੇਤੀ ਜਿਹੜੀ ਉਹ ਕਰਨੀ ਆ, ਨਾਲ ਉਹਨਾਂ ਦੇ ਨਾਲ ਜਿਹੜੀ ਬਣਾ ਕੇ ਕੰਟਰੈਕਟ ਫਾਰਮਿੰਗ ਆ, ਅਤੇ ਉਹਦੇ ਵਿੱਚ ਹਰਜੋਤ ਸਿੰਘ ਜੀ ਜੇ ਕਿਸੇ ਦਾ ਕੋਈ ਕਹਿ ਲਓ ਵੀ ਨੁਕਸ ਆ, ਜਾਂ ਕਹਿ ਲਓ ਵੀ ਕਿਸੇ ਦੀ ਕੋਈ ਸਮੱਸਿਆ ਆ, ਜਾਂ ਇਨ ਦੀ ਐਂਡ ਕਹਿੰਦੇ ਵੀ ਅਦਾਲਤਾਂ ਜਾਣਾ, ਉਹ ਅਦਾਲਤ ਤਾਈਂ ਵੀ ਨਹੀਂ ਜਾ ਸਕਦੇ। DC ਤਾਈਂ ਜਿਹੜੀ ਉਹ ਵੱਧ ਤੋਂ ਵੱਧ ਸ਼ਿਕਾਇਤ ਕਰ ਸਕਦੇ ਆ, ਅਤੇ ਫਿਰ ਉਹਦਾ ਜਿਹੜਾ ਫੈਸਲਾ ਕਿਹਨੇ ਕਰਨਾ? DC ਨੇ ਕਿਸਾਨ ਨਾਲ ਭੁਗਤਣਾ ਕਿ ਵੱਡੀ ਜਿਹੜੀ ਆ ਰਿਲਾਇੰਸ ਵਰਗੀ ਜਾਂ ਅਦਾਨੀ ਵਰਗੀ ਆ ਉਹਦੇ ਨਾਲ ਉਹਨੇ ਭੁਗਤਣਾ। ਸੋ ਇਹ ਚੀਜ਼ਾਂ ਨੂੰ ਜਿਹੜੀ ਉਹ ਸਮਝਣ ਦੀ ਜ਼ਰੂਰਤ ਆ। ਅਤੇ ਨਾਲੇ ਜਿੰਨੇ ਵੀ ਲੋਕ ਉੱਥੇ ਜਾ ਰਹੇ ਆ, ਟਰਾਈ ਕਰੋ ਵੀ ਤੁਸੀਂ ਜਿਹੜੇ ਇਹਨਾਂ ਬਿਲਜ਼ ਬਾਰੇ ਥੋੜ੍ਹਾ ਬਹੁਤਾ ਪੜ੍ਹ ਕੇ ਜਿਹੜਾ ਉਹ ਜਾਓ। ਜੇ ਉੱਥੇ ਦਾ ਕੋਈ ਮੀਡੀਆ ਆਉਂਦਾ ਆ, ਤੁਹਾਨੂੰ ਕੋਈ ਸਵਾਲ ਪੁੱਛਦਾ ਆ, ਅਤੇ ਤੁਸੀਂ ਉਸ ਦਾ ਜਿਹੜਾ ਜਵਾਬ ਜਿਹੜਾ ਉਹ ਦੇ ਸਕੋ। ਸੋ ਜਾਂ ਫਿਰ ਉਹਨਾਂ ਨੂੰ ਕਹੋ ਵੀ ਨਹੀਂ ਮੇਰੇ ਕੋਲ ਨਹੀਂ, ਉਹ ਅੱਗੇ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਇਸ ਦੇ ਬਾਰੇ ਜਿਹੜਾ ਜਾਣਕਾਰੀ ਹੈਗਾ ਵੀ ਉਹ ਉਹਨਾਂ ਦੇ ਨਾਲ ਤੁਸੀਂ ਉਹਨਾਂ ਤੋਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ, ਉਹ ਸਪੋਕਸ ਪਰਸਨ ਨੇ ਜੀ। ਇੱਕ ਵਾਰੀ ਫਿਰ ਬੇਨਤੀ ਕਰਦੇ ਜਾਈਏ, ਜਿੰਨੇ ਵੀ GoFundMe ਪੇਜ ਆ, ਬਹੁਤ ਫਰਾਡ ਸੈਟਅਪ ਕੀਤੇ ਗਏ ਆ ਪੰਜਾਬ ਕਿਸਾਨਾਂ ਦੇ ਹੱਕ ਦੇ ਲਈ। ਕੋਈ ਵੀ ਕਿਸੇ ਤੋਂ ਪੈਸੇ ਨਹੀਂ ਮੰਗ ਰਿਹਾ ਹੈਗਾ। ਇਹ ਵੀ ਪਤਾ ਚੱਲਿਆ ਹੈ ਵੀ ਜਿਹੜੇ BJP ਦੇ IT ਸੈੱਲ ਵਾਲੇ ਆ, ਉਹਨਾਂ ਨੇ ਸਿੱਖਾਂ ਵਾਲੇ ਨਾਮ ਰੱਖ ਕੇ ਤਾਂ ਉਹ ਪੇਜ ਸੈਟਅਪ ਕੀਤੇ, ਉਹ ਤੇ ਸਿੱਖਾਂ ਤੋਂ ਹੀ ਪੈਸੇ ਬਟੋਰ ਰਹੇ ਆ। ਭਾਈ ਈਵਨ ਰਵੀ ਸਿੰਘ ਖਾਲਸਾ ਏਡ ਵਾਲੇ ਨੇ ਵੀ ਕਿਹਾ ਵੀ ਸਾਡੀ ਜਥੇਬੰਦੀ ਵੀ ਕੋਈ ਪੈਸਾ ਨਹੀਂ ਮੰਗ ਰਹੀ। ਉੱਥੇ ਦੇ ਵੀ ਲੱਖਾ ਸਿਧਾਣਾ ਹੁਣੀ, ਜਿਹੜੇ ਕਨਵਰ ਗਰੇਵਾਲ ਆ, ਦੀਪ ਸਿੱਧੂ ਹੋਣੀ ਜਿਹੜੇ ਅੱਗੇ ਹੋ ਕੇ ਚੱਲ ਰਹੇ, ਉਹਨੇ ਵੀ ਕਿਹਾ ਵੀ ਕੋਈ ਪੈਸੇ ਨਹੀਂ ਇਕੱਠੇ ਕਰ ਰਿਹਾ। ਜੇ ਕਿਸੇ ਨੇ ਦੇਣੇ ਸਿੱਧੇ ਆਪਣੇ ਪਿੰਡ ਪਤਾ ਕਰੋ, ਜਾਂ ਸਿੱਧੇ ਵੈਸਟਰਨ ਯੂਨੀਅਨ ਰਾਹੀਂ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੈਗੇ ਆ, ਮਿਡਲਮੈਨ ਕੋਈ ਨਹੀਂ। ਇਹ ਬਹੁਤ ਫਰਾਡ ਹੋ ਰਿਹਾ। ਸੋ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਪੇਜ ਗਲਤ ਪੈਸੇ ਇਕੱਠੇ ਕਰ ਰਿਹਾ, ਉਹ GoFundMe ਤੇ ਰਿਪੋਰਟ ਕਰੋ। ਜੇ 100 ਬੰਦਾ ਜਿਹੜਾ ਕੰਪਲੇਨ ਕਰਦਾ ਤੇ ਉਹ ਅਕਾਊਂਟ ਕਲੋਜ਼ ਕਰਕੇ ਉਹਨੇ ਜਿਨ ਡੋਨੇਟ ਕੀਤੇ ਉਹਨਾਂ ਨੂੰ ਪੈਸੇ ਵਾਪਸ ਕਰ ਦੇਣੇ ਆ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਅਸੀਂ ਹਰ ਸ਼ੋਅ ਦੇ ਵਿੱਚ ਬਾਰ-ਬਾਰ ਇਹੀ ਕਹਿ ਰਹੇ ਹੈਗੇ ਆ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਇੱਕ ਜ਼ਰੂਰੀ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਇਹ ਬੇਨਤੀਆਂ ਸੀਗੀਆਂ ਜੋ ਇਸ ਟਾਈਮ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ ਆ। ਸੋ ਆਪਾਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਕਾਰ, ਟਰੱਕ, ਮੋਟਰਸਾਈਕਲ ਇਹ ਸਾਰੇ ਜਿਹੜੇ ਲੈ ਕੇ ਆਪਾਂ ਰੈਲੀ ਦੇ ਵਿੱਚ ਜਿਹੜਾ ਕਰਨਾ ਆ, ਅਤੇ ਸਾਰੇ ਹੀ ਨਿਯਮਾਂ ਦੀ ਜਿਹੜੀ ਉਹ ਪਾਲਣਾ ਕਰਦੇ ਹੋਏ ਇਹ ਰੈਲੀਆਂ ਨੂੰ ਜਿਹੜਾ ਆਪਾਂ ਸਫਲ ਇਸ ਨੂੰ ਜਿਹੜਾ ਬਣਾਉਣਾ ਆ। ਵੱਖ-ਵੱਖ ਥਾਵਾਂ ਤੋਂ ਜਿਹੜੇ ਆ ਉਹ
ਆ ਰਹੇ ਨੇ ਜਿਹੜੇ ਲੋਕ ਆ, ਉਹਨਾਂ ਨੂੰ ਜਿਹੜਾ ਅਸੀਂ ਇੱਥੇ ਸਮੇਂ ਸਿਰ ਪਹੁੰਚਣ ਦੇ ਲਈ ਬੇਨਤੀ ਆ, ਉਹ ਅਪੀਲ ਜਿਹੜੀ ਉਹ ਕਰਦੇ ਆ, ਤਾਂ ਜੋ ਜਿਹੜੇ ਆਪਾਂ ਸਾਰੇ ਜਣੇ ਆ ਸਮੇਂ ਸਿਰ ਪਹੁੰਚ ਗਏ। ਅਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਬੀਸਲਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅੱਜ ਤੇ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਧੰਨਵਾਦ ਹੈ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦੇ ਰਹੇ ਹੋ। ਮੈਂ ਤਾਂ ਸਿਰਫ ਇੱਕ ਛੋਟੀ ਜਿਹੀ ਗੱਲ ਇਹੀ ਕਹਿਣੀ ਚਾਹੁੰਦਾ ਹਾਂ ਭਈ ਪਿੰਡਾਂ ਦੇ ਵਿੱਚ ਗਰੁੱਪ ਬਾਈ ਪੈਸੇ ਨਾ ਭੇਜੋ, ਨਾ ਹੀ ਉਹ ਇਕੱਠੇ ਕਰਨ, ਤੇ ਇੱਕ ਬੰਦਾ ਜ਼ਿੰਮੇਵਾਰ ਬੰਦਾ ਹੋਵੇ ਜੀ, ਜਿਹੜਾ ਪੈਸਿਆਂ ਦਾ ਜਿਹਦੇ ਕੋਲ ਹਿਸਾਬ ਕਿਤਾਬ ਹੋਵੇ। ਜੇ ਆਪਣੇ ਕੋਲ ਪੈਸੇ ਬਚਦੇ ਆ ਇਕੱਠੇ ਕੀਤੇ ਹੋਏ, ਕਿਸੇ ਬੱਚੇ ਦੀ ਫੀਸ ਦੇ ਹੋ ਸਕਦੀ ਹੈ, ਕਿਸੇ ਨੂੰ ਐਡਮਿਸ਼ਨ ਮਿਲ ਸਕਦੀ ਹੈ, ਕਿਉਂਕਿ ਬਹੁਤ ਏਦਾਂ ਦੇ ਬੱਚੇ ਪੜ੍ਹਨ ਵਾਲੇ ਇੱਥੇ ਹੈਗੇ ਆ। ਬੇਨਤੀ ਹੈ ਜੀ ਵੀ ਇਹ ਇਕੱਲੇ ਨਾ ਪੈਸੇ ਗਰੁੱਪਾਂ 'ਚ ਇਕੱਠੇ ਕਰੋ ਕਿ ਉਹ ਮਿਸਯੂਜ਼ ਹੁੰਦੇ ਆ ਜੀ। ਧੰਨਵਾਦ। ਬਿਲਕੁਲ, ਸੋ ਇਹੀ ਕਹਿ ਰਹੇ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇੱਕ ਵਾਰੀ ਫੇਰ ਬੇਨਤੀ ਆ ਭਾਈ, ਹੁਣ ਲਗਭਗ ਜਿੱਥੇ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਵਸੋਂ ਹੈਗੀ ਆ, ਉਹ ਸ਼ਹਿਰ ਬੇਕਰਸਫੀਲਡ, ਫਰਿਜ਼ਨੋ, ਇੱਧਰ ਆ ਜਾਓ ਤੁਸੀਂ, ਟਰਲਕ, ਹੂਸਨ, ਸੀਰੀਜ਼, ਮੋਡੈਸਟੋ, ਸਟਾਕਟਨ, ਲੋਡਾਈ, ਯੂਬਾ ਸਿਟੀ, ਸੈਕਰਾਮੈਂਟੋ, ਬੇ ਏਰੀਏ ਦੇ ਜਿੰਨੇ ਵੀ ਸ਼ਹਿਰ ਆ, ਸੋ ਸਾਰੇ ਸ਼ਹਿਰਾਂ ਤੋਂ ਜਿਹੜੇ ਪੰਜਾਬੀ ਭੈਣ ਭਰਾ ਹੈਗੇ ਆ ਆਪਣੇ, ਉਹ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈ ਰਹੇ ਆ। ਤੁਹਾਨੂੰ ਲੋਕੇਸ਼ਨ, ਟਾਈਮਿੰਗ ਦੱਸਦੀ ਆ। ਹੋਰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਈ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸ਼ੇਅਰ ਕਰ ਦਿੱਤੀ ਆ। ਤੇ ਜਾਂਦੇ ਜਾਂਦੇ ਨੈਨਦੀਪ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋਰ? ਨਹੀਂ, ਬਸ ਆਬਵੀਅਸਲੀ ਤੁਸੀਂ ਦੇਖ ਸਕਦੇ ਕਿੰਨੀ ਐਕਸਾਈਟਮੈਂਟ ਹੈ, ਕਿੰਨੀ ਐਂਟੀਸਪੇਸ਼ਨ ਹੈ। ਸੋ ਕਿਰਪਾ ਕਰਕੇ ਜ਼ਰੂਰ ਪਹੁੰਚੋ, ਤੇ ਅਸੀਂ ਪੂਰੀ ਡਿਸਪਲਿਨ ਦੇ ਵਿੱਚ ਰਹਿਣਾ ਆ। ਤੇ ਅਸੀਂ ਆਪਣੀ ਭੈਣ ਭਰਾ ਜਿਹੜੀ ਦਿੱਲੀ ਦੇ ਵਿੱਚ ਪਹੁੰਚ ਕੇ ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰੀਏ। ਤੇ ਹੋਰ ਜਾਣਕਾਰੀ ਲਈ ਅਸੀਂ ਤੁਹਾਨੂੰ ਅਪਡੇਟਸ ਦੇਣਗੇ। ਅਸੀਂ ਕੱਲ ਵੀ ਤੁਹਾਨੂੰ ਮੇਰੀ ਰੇਡੀਓ ਤੇ ਅਸੀਂ ਥੋੜ੍ਹੀ ਅਪਡੇਟਸ ਦੇਣਗੇ। ਜਿਹੜੀ ਸਾਡੀ ਮੇਨ ਪੇਜ ਹੈ, ਜਿੱਥੇ ਅਸੀਂ ਸਭ ਕੁਛ ਜਿਹੜੀ ਨਵੀਂ ਇਨਫੋਰਮੇਸ਼ਨ ਉਹ ਅਸੀਂ jekara.org/ਕਿਸਾਨ ਰੈਲੀ ਅਸੀਂ ਉੱਥੇ ਪਾਏਂਗੇ। ਤੇ ਪੰਜਾਬੀ ਰੇਡੀਓ USA ਦੀ ਐਪ ਜ਼ਰੂਰ ਡਾਊਨਲੋਡ ਕਰੋ, ਸੋ ਤੁਸੀਂ ਉਸ ਦਿਨ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਮਿਲਣਗੇ। ਜੀ, ਥੈਂਕ ਯੂ। ਬਿਲਕੁਲ ਇਸੇ ਤਰ੍ਹਾਂ ਬਿਊਨਾ ਪਾਰਕ ਗੁਰਦੁਆਰਾ ਸਾਹਿਬ, ਉੱਥੇ ਦੀ ਸੰਗਤ, ਉਹਨਾਂ ਦਾ ਧੰਨਵਾਦ। ਉਹਨਾਂ ਨੇ ਕਾਫੀ ਵੱਡਾ ਜਿਹੜਾ ਆ ਕਿਸਾਨਾਂ ਦੇ ਹੱਕ ਦੇ ਵਿੱਚ ਆਹ ਦਾ ਨਾਅਰਾ ਮਾਰਿਆ ਆ ਜੀ। ਇੱਕ ਅਨਾਊਂਸਮੈਂਟ ਬੇਕਰਸਫੀਲਡ ਤੋਂ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਆ। ਇਸ ਐਤਵਾਰ ਨੂੰ ਜਿਹੜੇ ਉੱਥੇ ਕਰੋਨਾ ਵਾਇਰਸ ਦੇ COVID-19 ਦੇ ਸੰਬੰਧ ਦੇ ਵਿੱਚ ਟੈਸਟਿੰਗ ਹੋਣੀ ਆ ਫ੍ਰੀ। ਸੋ ਕਿਸੇ ਵੀ ਭੈਣ ਭਰਾ ਨੇ ਉੱਥੇ ਟੈਸਟਿੰਗ ਕਰਾਉਣੀ ਬੇਕਰਸਫੀਲਡ ਤੇ ਉੱਥੇ ਟੈਸਟ ਕਰਾ ਸਕਦੇ ਆ। ਤੇ ਉਹਨਾਂ ਨੇ ਮਾਸਕ ਵਗੈਰਾ ਵੀ ਜਿਹੜੇ ਆ ਉਹ ਫ੍ਰੀ ਵੰਡਣੇ ਹੈਗੇ ਆ ਜੀ। ਬਿਲਕੁਲ। ਸੋ 11 ਵਜੇ ਤੋਂ ਲੈ ਕੇ ਤੇ ਆਈ ਥਿੰਕ 3 ਵਜੇ ਤੱਕ ਉੱਥੇ ਜਿਹੜਾ ਉਹ ਹੋਣਾ ਆ। ਸੋ ਉੱਥੋਂ ਦੀ ਕਰਨ ਕਾਊਂਟੀ ਦੇ ਨਾਲ ਮਿਲ ਕੇ ਜਿਹੜਾ ਆ ਇਹ ਪ੍ਰੋਗਰਾਮ ਉੱਥੇ ਉਲੀਕਿਆ ਗਿਆ ਹੈਗਾ ਆ। ਸੋ ਐਤਵਾਰ ਨੂੰ ਜਿਹੜੇ ਆ ਗੁਰਦੁਆਰਾ ਦਸ਼ਮੇਸ਼ ਜਿਹੜਾ ਬਾਈਬਲ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ ਆ, ਸੋ ਉੱਥੇ ਜਿਹੜੀ ਆ ਇਹ ਟੈਸਟਿੰਗ COVID-19 ਦੀ ਜਿਹੜੀ ਉਹ ਹੋਵੇਗੀ। ਸੋ ਜ਼ਰੂਰ ਜਿਨ੍ਹਾਂ ਨੂੰ ਵੀ ਲੱਗਦਾ ਵੀ ਐਕਸਪੋਜ਼ ਹੋਏ ਨੇ COVID-19 ਨੂੰ, ਉੱਥੇ ਫ੍ਰੀ ਟੈਸਟ ਜਿਹੜਾ ਉੱਥੇ ਜਾ ਕੇ ਕਰਵਾ ਸਕਦੇ ਆ। ਲਿਮਿਟ ਕੋਈ ਨਹੀਂ ਆ। ਸੋ ਜਿੰਨੇ ਵੀ ਜਾਣੇ ਉਸ ਸਮੇਂ ਦੇ ਦੌਰਾਨ ਜਿਹੜੇ ਉਹ ਪਹੁੰਚਣਗੇ ਤਾਂ ਉਹਨਾਂ ਦੀ ਜਿਹੜੀ ਟੈਸਟਿੰਗ ਆ ਉੱਥੇ ਕੀਤੀ ਜਾਵੇਗੀ। ਸੋ ਨੈਨਦੀਪ, ਬਹੁਤ ਬਹੁਤ ਸ਼ੁਕਰੀਆ, ਬੜੀ ਧੰਨਵਾਦ, ਬੜੀ ਮਿਹਰਬਾਨੀ ਜੀ। ਹਾਂਜੀ, ਥੈਂਕ ਯੂ। ਮਤਲਬ ਪੂਰੀ ਪੰਜਾਬੀ ਰੇਡੀਓ USA ਦੀ ਟੀਮ, ਤੁਸੀਂ ਹਮੇਸ਼ਾ ਮਤਲਬ ਮੋਢੇ ਤੋਂ ਮੋਢੇ ਮਤਲਬ ਜਿਹੜੇ ਵੀ ਕੌਮ ਦੀ ਕੋਈ ਵੀ ਮੁੱਦਾ ਤੁਸੀਂ ਹਮੇਸ਼ਾ ਉੱਥੇ ਹੁੰਦੇ ਨੇ। ਸੋ ਮੈਂ ਤੁਹਾਡੀ ਦੋਨੋਂ ਤੋਂ ਬਹੁਤ ਤੇ ਪੂਰੀ ਟੀਮ ਦੀ ਬਹੁਤ ਧੰਨਵਾਦੀ ਕਰਦਾ। ਥੈਂਕ ਯੂ। ਧੰਨਵਾਦ ਜੀ। ਸੋ ਜਕਾਰਾ ਮੂਵਮੈਂਟ ਵਾਲਿਆਂ ਦਾ ਬਹੁਤ ਧੰਨਵਾਦ। ਹਰ ਇੱਕ ਇਸ਼ੂ ਦੇ ਉੱਤੇ ਹਮੇਸ਼ਾ ਇਹ ਜਿਹੜੇ ਆਪਣੇ ਨੌਜਵਾਨ ਬੱਚੇ ਆ ਇੱਥੇ ਦੇ ਸਾਰੇ ਬੋਰਨ ਆ, ਇਹ ਅੱਗੇ ਹੋ ਕੇ ਹੁੰਦੇ ਆ। ਇੱਕ ਵਾਰੀ ਫੇਰ ਜਿਹੜੇ ਵੀ ਸਾਡੇ ਸਰੋਤੇ ਆ, ਕਾਲਾਂ ਬਹੁਤ ਮਿਸ ਹੋ ਗਈਆਂ, ਰਹਿ ਗਏ। ਜੇ ਤੁਹਾਡਾ ਕੋਈ ਵੀ ਸੁਜੈਸ਼ਨ ਹੈਗਾ, 4 ਵਜੇ ਨੂੰ ਜਿਹੜਾ ਬਲਵਿੰਦਰ ਕੌਰ ਦਾ ਪ੍ਰੋਗਰਾਮ ਹੋਣਾ ਅੱਜ ਦੁਪਹਿਰੇ 4 ਵਜੇ ਤੋਂ ਲੈ ਕੇ 5:30 ਵਜੇ ਦੇ ਵਿੱਚ, ਉਹਦੇ ਵਿੱਚ ਡਿਟੇਲ 'ਚ ਤੁਸੀਂ ਸੁਜੈਸ਼ਨ ਵੀ ਦੇ ਸਕਦੇ ਆ। ਹੋਰ ਕੋਈ ਜਾਣਕਾਰੀ ਲੈਣੀ ਆ, ਉਸ ਟਾਈਮ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਜੀ। ਤੇ ਪੁੱਛ ਰਹੇ ਸੀ ਵੀ ਫਰੈਜ਼ਨੋ ਵਾਲਿਆਂ ਦੇ ਜੇ ਸਮਾਂ ਜਿਹੜਾ ਉਹ ਪੁੱਛ ਰਹੇ ਸੀ, ਉਹ 7 ਵਜੇ ਇੱਥੇ ਪਹੁੰਚੋ ਜੀ।
7 ਵਜੇ ਜਿਹੜੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲਿੰਕਨ ਐਵੀਨਿਊ ਫਰੈਜ਼ਨੋ ਦੇ ਉੱਤੇ ਜਿਹੜਾ ਹੈਗਾ ਉੱਥੇ ਪਹੁੰਚਣਾ ਆ, ਅਤੇ 8 ਵਜੇ ਉਹਨਾਂ ਨੇ ਸ਼ਾਰਪ ਜਿਹੜਾ ਉਹ ਤੁਰ ਪੈਣਾ ਆ। ਸੋ ਆਪ ਸਭ ਨੂੰ ਜਿਹੜੀ ਉਹ ਬੇਨਤੀ ਆ ਵੀ ਜਿਹੜੇ ਫਰੈਜ਼ਨੋ ਵਾਲੇ ਇਸ ਜਗ੍ਹਾ ਦੇ ਉੱਤੇ ਪਹੁੰਚੋ। ਬੇ ਏਰੀਏ ਵਾਲੇ ਆ ਉਹ ਆਪਾਂ ਤੁਹਾਨੂੰ ਜਿਹੜਾ ਫੇਰ ਦੱਸ ਦਿੰਦੇ, ਸਾਰਿਆਂ ਦਾ ਇੱਕ ਵਾਰੀ ਦੁਬਾਰਾ ਤੁਹਾਨੂੰ ਮੈਂ ਟਾਈਮਿੰਗਸ ਜਿਹੜੀਆਂ ਉਹ ਦੱਸ ਦਿੰਦਾ ਆ ਵੀ ਕਿਹੜੇ ਪਾਸੋਂ ਜਿਹੜਾ ਉਹ ਚੱਲ ਰਹੇ ਹੈਗੇ ਆ। ਸੋ ਸੈਕਰਾਮੈਂਟੋ ਦੇ ਵਿੱਚ ਜਿਹੜਾ 49er ਟਰੱਕ ਪਲਾਜ਼ਾ ਹੈਗਾ ਆ, ਉੱਥੇ ਜਿਹੜਾ 8 ਵਜੇ ਤੱਕ ਪਹੁੰਚਣ ਦੇ ਲਈ ਜਿਹੜਾ ਉਹ ਆਖਿਆ ਗਿਆ ਹੈਗਾ ਆ, ਅਤੇ 9:30 ਵਜੇ ਉਹਨਾਂ ਨੇ ਉੱਥੋਂ ਤੁਰ ਪੈਣਾ ਹੈਗਾ ਆ ਤਾਂ ਜੋ ਸਮੇਂ ਸਿਰ ਜਿਹੜਾ ਉੱਥੇ ਪਹੁੰਚਿਆ ਜਾਵੇ। ਸੋ 49er ਟਰੱਕ ਪਲਾਜ਼ਾ 5 ਦਸੰਬਰ ਨੂੰ ਸਵੇਰੇ ਜਿਹੜਾ ਉਹ ਤੁਸੀਂ ਉੱਥੇ 8 ਵਜੇ ਪਹੁੰਚਣਾ ਸ਼ੁਰੂ ਕਰੋ, 9:30 ਵਜੇ ਉਹਨਾਂ ਨੇ ਤੁਰਨਾ ਆ। ਇਹ ਸੈਕਰਾਮੈਂਟੋ 'ਚ ਆ। ਫਿਰ ਬੇਕਰਸਫੀਲਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸਾਊਥ ਐਚ ਸਟਰੀਟ ਦੇ ਉੱਤੇ ਜਿਹੜਾ ਹੈਗਾ ਆ, ਉੱਥੇ ਉਹਨਾਂ ਨੇ ਕਹਿੰਦੇ ਵੀ 5 ਵਜੇ ਪਹੁੰਚੋ ਸਵੇਰੇ ਤੜਕੇ ਕਿਉਂਕਿ ਦੂਰ ਆ, ਅਤੇ 6 ਵਜੇ ਉਹਨਾਂ ਨੇ ਉੱਥੋਂ ਤੁਰ ਪੈਣਾ ਹੈਗਾ ਆ। ਸੋ ਬੇਕਰਫੀਲਡ ਦੇ ਇਲਾਕੇ ਦੇ ਲਈ ਜਿਹੜਾ ਇਹ ਹੈਗਾ ਆ। ਫਿਰ ਯੂਬਾ ਸਿਟੀ ਦੇ ਵਿੱਚ ਜਿਹੜਾ ਬੋਗ ਰੋਡ ਗੁਰਦੁਆਰਾ ਸਾਹਿਬ ਹੈਗਾ ਆ, ਉੱਥੇ ਸਵੇਰੇ 8 ਵਜੇ ਪਹੁੰਚਣਾ ਸ਼ੁਰੂ ਕਰੋ, 8:45 ਵਜੇ ਜਿਹੜਾ ਇਹਨਾਂ ਨੇ ਉੱਥੋਂ ਤੁਰ ਪੈਣਾ ਆ। ਸੋ ਜਿਹੜਾ ਗੁਰਦੁਆਰਾ ਸਾਹਿਬ ਬੋਗ ਰੋਡ ਯੂਬਾ ਸਿਟੀ ਵਿੱਚ ਇੱਥੇ ਇਕੱਠੇ ਜਿਹੜੇ ਉਹ ਹੋ ਰਹੇ ਨੇ। ਟਰੇਸੀ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜਿਹੜਾ ਗ੍ਰੈਂਡ ਲਾਈਨ ਰੋਡ ਦੇ ਉੱਤੇ ਹੈਗਾ ਆ ਟਰੇਸੀ 'ਚ, ਉੱਥੇ ਸਵੇਰੇ 9 ਵਜੇ ਜਿਹੜਾ ਉਹ ਤੁਸੀਂ ਪਹੁੰਚੋ, ਉਹਨਾਂ ਨੇ ਉੱਥੋਂ 10 ਵਜੇ ਜਿਹੜਾ ਉਹ ਤੁਰ ਪੈਣਾ ਹੈਗਾ ਆ। ਸੋ ਇਹ ਟਰੇਸੀ ਦੇ ਲਈ ਆ। ਫਰੈਜ਼ਨੋ ਦੇ ਲਈ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲਿੰਕਨ ਐਵੀਨਿਊ ਫਰੈਜ਼ਨੋ ਇੱਕ ਸਵੇਰੇ 7 ਵਜੇ ਇੱਥੇ ਪਹੁੰਚਣਾ ਸ਼ੁਰੂ ਕਰੋ, 8 ਵਜੇ ਇਹਨਾਂ ਨੇ ਉੱਥੋਂ ਤੁਰ ਪੈਣਾ ਆ। ਸੋ ਇਹ ਸਭ ਨੂੰ ਬੇਨਤੀ ਆ। ਬੇ ਏਰੀਏ ਦੇ ਵਿੱਚ ਜਿਹੜਾ ਫਰੀਮੌਂਟ ਗੁਰਦੁਆਰਾ ਸਾਹਿਬ ਆ, ਉੱਥੇ 8 ਵਜੇ ਜਿਹੜਾ ਉਹ ਤੁਸੀਂ ਪਹੁੰਚੋ, ਸਵੇਰੇ 9:30 ਵਜੇ ਜਿਹੜਾ ਉੱਥੋਂ ਉਹਨਾਂ ਨੇ ਤੁਰ ਪੈਣਾ ਹੈਗਾ ਆ। ਉਸ ਤੋਂ ਬਾਅਦ 'ਚ ਜਿਹੜਾ ਲਿਵਿੰਗਸਟਨ ਦੇ ਵਿੱਚ ਆ, ਉੱਥੇ ਜਿਹੜਾ ਬੀ ਸਟਰੀਟ ਗੁਰਦੁਆਰਾ ਜਿਹੜਾ ਸਾਹਿਬ ਆ, ਉੱਥੇ ਸਵੇਰੇ 8 ਵਜੇ ਪਹੁੰਚੋ, 9 ਵਜੇ ਜਿਹੜਾ ਉੱਥੋਂ ਉਹਨਾਂ ਨੇ ਉੱਥੋਂ ਤੁਰ ਪੈਣਾ ਹੈਗਾ ਆ। ਸੋ ਆਪ ਸਭ ਨੂੰ ਬੇਨਤੀ ਆ ਵੀ ਹੁਮਾ ਕੇ ਆਉਂਦੀ 5 ਦਸੰਬਰ ਨੂੰ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੋ ਰਹੀ ਜਿਹੜੀ ਰੈਲੀ ਆ, ਉਸ ਦੇ ਵਿੱਚ ਜਿਹੜਾ ਤੁਸੀਂ ਪਹੁੰਚੋ। ਬਾਕੀ ਜੇ ਕੋਈ ਹੋਰ ਸੂਬਿਆਂ ਦੇ ਵਿੱਚ ਵੀ ਰੈਲੀ ਹੋ ਰਹੀ ਆ, ਉਹ ਵੀ ਜ਼ਰੂਰ ਸਾਨੂੰ ਜਿਹੜਾ ਉਹ ਦੱਸੋ, ਤਾਂ ਜੋ ਆਪਾਂ ਉੱਥੋਂ ਦੇ ਹੋਰ ਜਿਹੜੇ ਸੁਣਨ ਵਾਲੇ ਸਾਡੇ ਸਰੋਤੇ ਆ ਦਰਸ਼ਕ ਨੇ YouTube Facebook 'ਤੇ ਦੇਖਣ ਵਾਲੇ, ਉਹ ਵੀ ਫਿਰ ਇਹਨਾਂ ਰੈਲੀਆਂ ਦੇ ਵਿੱਚ ਤੁਹਾਡਾ ਜਿਹੜਾ ਉਹ ਸਾਥ ਦੇ ਸਕਣ। ਤੇ ਇੱਕ ਵਾਰੀ ਫਿਰ ਜਿਹੜਾ ਹਿੰਦੁਸਤਾਨ ਦੇ ਵਿੱਚ ਇੰਟਰਨੈਸ਼ਨਲ ਮੁੱਦਾ ਇਹ ਬਣ ਗਿਆ ਹੈ ਹੁਣ ਕਿਸਾਨਾਂ ਦੇ ਨਾਲ ਧੱਕੇ ਦਾ। ਕੋਈ ਵੀ ਦੁਨੀਆ ਦਾ ਮੇਨ ਮੀਡੀਆ ਦੇਖ ਲਓ, ਈਵਨ USA ਦਾ CNBC, CNN, Fox, BBC, ਅਲ ਜਜ਼ੀਰਾ, ਸਾਰਿਆਂ ਨੇ ਮੇਨ ਫਰੰਟ ਲਾਈਨ ਸਟੋਰੀਜ਼ ਲਾਈਆਂ ਆ। ਸੋ ਇਹ ਹੁਣ ਮੌਕਾ ਹੈਗਾ ਆ। ਉੱਥੇ ਦੀ ਜਿਹੜੀ ਸਰਕਾਰ, ਉੱਥੇ ਦਾ ਜਿਹੜਾ BJP ਦਾ IT ਸੈੱਲ ਆ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਇਸ ਪ੍ਰੋਟੈਸਟ ਨੂੰ ਸ਼ੋਅ ਕਰਨ ਲਈ ਵੀ ਦੇਖੋ ਜੀ ਇਹ ਤਾਂ ਨਕਸਲਵਾੜੀ ਆ, ਅੱਤਵਾਦੀ ਆ, ਖਾਲਿਸਤਾਨੀ ਆ। ਪਰ ਹੁਣ ਜਿਹੜੇ ਕਿਸਾਨ ਆ ਰਾਜਸਥਾਨ ਦੇ ਵੀ, ਮੈਂ ਕੱਲ੍ਹ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦੇ ਅਸੀਂ ਵੀ ਖਾਲਿਸਤਾਨੀ ਆ ਜੇ ਤੁਸੀਂ ਸਮਝਦੇ ਆ। ਸੋ ਹੁਣ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਧਰਮ ਦੇ ਨਾਂ 'ਤੇ ਵੰਡਦੇ ਆ। ਅਤੇ ਹੁਣ ਜਿਹੜਾ ਧੱਕਾ ਇੰਨਾ ਹੋ ਰਿਹਾ, ਕਦੇ ਉੱਥੇ ਮਿਨੋਰਟੀਜ਼ ਨਾਲ, ਮੁਸਲਮਾਨਾਂ ਨਾਲ, ਕਦੇ ਜਿਹੜੇ ਹੈਗੇ ਆ ਕਮਿਊਨਿਸਟ ਵਿਚਾਰਧਾਰਾ ਵਾਲੇ ਆਦਿਵਾਸੀ ਹੈਗੇ ਆ, ਕਦੇ ਹੁਣ ਸਿੱਖਾਂ ਨਾਲ। ਸੋ ਇਹ ਆਪਣਾ ਜਿਹੜਾ ਆਪਾਂ ਇੱਕ ਫਰੀ ਮੁਲਕ ਦੇ ਵਿੱਚ ਬੈਠੇ ਹਾਂ। ਦੇਖੋ ਬਈ ਇੱਕ ਮਾੜਾ ਜਿਹਾ ਝਟਕਾ ਜਦੋਂ ਬਿਆਨ ਜਾਂਦਾ ਹੈ, ਅਤੇ ਫਿਰ ਕਿੱਦਾਂ ਸਰਕਾਰਾਂ ਹਿਲਦੀਆਂ ਆ। ਤਾਈਵਾਨ ਦੇ ਵਿੱਚ ਪ੍ਰੋਟੈਸਟ ਹੋਇਆ ਸੀ ਅਤੇ ਪ੍ਰੈਜ਼ੀਡੈਂਟ ਟਰੰਪ ਨੇ ਬਿਆਨ ਦਿੱਤਾ ਸੀ। ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਦਿੱਤਾ ਅਤੇ ਤੜਫਦੇ ਆ ਉੱਥੇ ਦੇ। ਇੱਕ ਗੱਲ ਜ਼ਰੂਰ ਕਰੈਕਟ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ, ਬਹੁਤ ਕਈ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ, ਉਹ ਕਮਲਾ ਹੈਰਿਸ ਦਾ ਜਿਹੜਾ ਇੱਕ ਟਵਿੱਟਰ ਅਕਾਊਂਟ ਆ ਉਹ ਸ਼ੇਅਰ ਕਰ ਰਿਹਾ, ਉਹ ਝੂਠੀ ਖਬਰ ਆ। ਕਮਲਾ ਹੈਰਿਸ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਈ ਹੈਗੀ ਆ USA ਦੀ, ਉਹਨਾਂ ਨੇ ਕੋਈ ਵੀ ਕਿਸਾਨਾਂ ਦੇ ਹੱਕ ਦਾ ਬਿਆਨ ਨਹੀਂ ਦਿੱਤਾ। ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ 'ਤੇ ਪ੍ਰੈਜ਼ੀਡੈਂਟ ਇਲੈਕਟ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਇਲੈਕਟ, ਦੋਨਾਂ ਨੇ ਬਿਆਨ ਜਿਹੜਾ ਉਹ ਵਧਾਈਆਂ ਦਿੱਤੀਆਂ ਸੀਗੀਆਂ। ਪਰ ਉਹ ਪਲੀਜ਼ ਉਹ ਸ਼ੇਅਰ ਨਾ ਕਰੋ, ਗਲਤ ਇਨਫੋਰਮੇਸ਼ਨ ਜਿਹੜੀ ਆ ਉਸ ਨੂੰ ਨਾ ਸ਼ੇਅਰ ਕਰੋ ਜੀ। ਆਈ ਥਿੰਕ ਟਰੰਪ ਹੁਣਾਂ ਨੂੰ ਬੋਲਣਾ ਚਾਹੀਦਾ ਆ। ਜੋਫੀਆਂ ਪਾਉਂਦੇ ਰਹੇ ਆ ਮੋਦੀ ਨੂੰ ਵੀ, ਮੋਦੀ ਨੂੰ ਜਿਹੜੀਆਂ ਅੱਖਾਂ ਉੱਖਾਂ ਦਿਖਾਉਣ। ਕਨੀਨ ਤਾਂ ਜਿਹੜੀ ਉਹਨਾਂ ਨੇ ਉਹਨਾਂ ਤੋਂ ਲੈ ਲਈ ਸੀਗੀ। ਆਪਣੇ ਜਿੰਨੇ ਵੀ GOP ਦੇ ਜਿਹੜੇ ਸਪੋਰਟਰ ਹੈਗੇ ਆ, ਉਹਨਾਂ ਦੇ ਕਲੋਜ਼ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣ, ਇੱਧਰ ਕਮਲਾ ਦੇ ਉੱਤੇ ਵੀ ਅਤੇ ਉੱਧਰ ਜੋ ਬਾਈਡਨ ਦੇ ਉੱਤੇ। ਛੱਡੋ ਨਾ ਕੋਈ ਵੀ, ਚਾਹੇ ਕੋਈ ਡੈਮੋਕ੍ਰੇਟ ਆ ਅਤੇ ਚਾਹੇ ਕੋਈ ਰਿਪਬਲਿਕਨ ਆ, ਇਹਨਾਂ ਤੋਂ ਬਿਆਨ ਜਿਹੜੇ ਉਹ ਜ਼ਰੂਰ ਦਬਾਓ। ਕੋਈ ਜਿਹੜਾ ਟਾਵਾਂ ਹੀ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਉਹ ਬੋਲ ਰਿਹਾ ਆ। ਰੈਲੀ ਸਭ ਤੋਂ ਵੱਡੀ ਆਪਾਂ ਇੱਥੇ ਕਰਨ ਨੂੰ ਫਿਰਦੇ ਹਾਂ, ਅਤੇ ਪਰ ਇੱਥੇ ਦੇ ਪੋਲੀਟੀਸ਼ੀਅਨ ਜਿਹੜੇ ਆ ਉਹ ਚੁੱਪੀ ਧਾਰੀ ਬੈਠੇ ਆ। ਰੀਜ਼ਨ ਇਹ ਆ ਵੀ ਇੱਥੇ ਦੀ ਜਿਹੜੀ ਉਹਦਾ ਕਾਫੀ ਤੇਜ਼ ਆ ਇੱਥੇ ਦਾ, ਉਹਨਾਂ ਦੀ ਲੌਬੀ ਜਿਹੜੀ ਇੰਡੀਅਨ ਸਟੇਟ ਦੀ। ਪਰ ਕੈਨੇਡਾ ਦੇ ਨਾਲੋਂ ਤਾਂ ਸ਼ਾਇਦ ਨਾ ਹੋਵੇ ਜ਼ਿਆਦਾ ਤੇਜ਼, ਪਰ ਉਹ ਫਿਰ ਵੀ ਜਿਹੜੇ ਆ ਕਿੰਨਾ ਦੇਖੋ ਦਬਾਅ ਦੇ ਨਾਲ ਆਪਣਾ ਕੰਮ ਜਿਹੜਾ ਕਰਵਾਈ ਜਾ ਰਿਹਾ। ਸੋ ਆਪਣੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਜਿਹੜਾ ਉਹ ਬੇਨਤੀ ਆ
ਜਿਹੜੇ ਕੋਈ ਮੇਅਰ ਵਾਸਤੇ ਖੜ੍ਹਦੇ ਸੀ ਜਾਂ ਇਹ ਕਰਦੇ ਸੀ, ਛੋਟੇ ਤੋਂ ਛੋਟੇ ਲੀਡਰ ਤੋਂ ਲੈ ਕੇ ਵੱਡੇ ਤੋਂ ਵੱਡੇ ਲੀਡਰ ਤੱਕ ਜਿਹੜੀ ਆ ਉਹ ਤੁਹਾਨੂੰ ਪਹੁੰਚ ਜਿਹੜੀ ਉਹ ਕਰਨ ਦੀ ਜ਼ਰੂਰਤ ਹੈਗੀ ਆ ਵੀ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਪਵਾਇਆ ਜਾਵੇ। ਉੱਥੇ ਸਰਕਾਰ ਇਸ ਕਰਕੇ ਉਹਨਾਂ ਦੇ ਪੈਰ ਜਿਹੜੇ ਪੂਰੀ ਤਰ੍ਹਾਂ ਹਿੱਲੇ ਪਏ ਆ ਵੀ ਕਿਉਂਕਿ ਪੰਜਾਬ ਹਰਿਆਣਾ ਹੀ ਨਹੀਂ, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਇੱਥੋਂ ਦੇ ਸਾਰੇ ਕਿਸਾਨ ਵੀ ਜਿਹੜੇ ਆ ਇਹ ਹੁਣ ਆਪਣੀਆਂ ਹੱਕਾਂ ਦੇ ਲਈ ਉਹ ਆਵਾਜ਼ ਨੂੰ ਬੁਲੰਦ ਕਰ ਰਹੇ ਹੈਗੇ ਆ। ਤੇ ਜਾਂਦੇ ਜਾਂਦੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਖਬਰ ਸਾਂਝੀ ਕਰਦੇ ਜਾਈਏ। ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ, ਹਸਪੀਟਲਸ ਪੂਰੇ ਤੁੰਨ ਹੋ ਰਹੇ, ਬਹੁਤ ਜ਼ਿਆਦਾ ਬੈੱਡ ਉੱਥੇ ਮਿਲ ਨਹੀਂ ਰਹੇ। ਪਰ ਅੱਜ ਜਿਹੜਾ ਫੇਜ਼ਰ ਤੇ ਮੋਡਰਨਾ ਜਿਹੜੇ ਉਹਨਾਂ ਦੇ ਵੈਕਸੀਨ ਨੂੰ ਲੈ ਕੇ ਖਬਰ ਆਈ ਆ, ਪ੍ਰੈਜ਼ੀਡੈਂਟ ਬਰਾਕ ਓਬਾਮਾ, ਪ੍ਰੈਜ਼ੀਡੈਂਟ ਬਿਲ ਕਲਿੰਟਨ, ਪ੍ਰੈਜ਼ੀਡੈਂਟ ਜਾਰਜ ਬੁਸ਼ ਤਿੰਨਾਂ ਨੇ ਸਾਂਝੀ ਸਟੇਟਮੈਂਟ ਇਸ਼ੂ ਕੀਤੀ ਆ ਵੀ ਵੈਕਸੀਨ ਅਸੀਂ ਸਭ ਤੋਂ ਪਹਿਲਾਂ ਲਵਾਂਗੇ ਤੇ ਕੈਮਰੇ ਦੇ ਉੱਤੇ ਲਵਾਂਗੇ, ਇਹ ਪ੍ਰੂਵ ਕਰਨ ਦੇ ਲਈ ਵੀ ਇਹ ਜਿਹੜਾ ਵੈਕਸੀਨ ਆ ਇਹ ਸੇਫ ਹੈਗਾ ਆ। ਸੋ ਇਹ ਗੁੱਡ ਗੱਲ ਆ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਆ ਥੋੜ੍ਹਾ ਉਹਦਾ ਜਿਹੜਾ ਆ ਯਕੀਨ ਵੀ ਬਣ ਜਾਏ। ਜੀ, ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।